ਓਏ ਹੋਏ ਪਿੰਡ ਦੇ ਵਿੱਚ ਇੱਕ ਡਾਇਰੈਕਟਰ ਆਇਆ, ਉਹਦੀ ਕਿਤੇ ਨਿਗਾਹ ਮੇਰੇ ਤੇ ਪੈ ਜੇ ਨਾ ਜਾਂ ਮੈਨੂੰ ਉਹ ਲੱਭ ਜੇ ਤੇ ਮੇਰੀ ਗੱਲ ਬਣ ਜਾਓ ਕਿ ਮੇਰੇ ਅੰਦਰ ਕਿੰਨਾ ਹੀ ਕੁਛ ਹੈਗਾ। ਮੈਂ ਤੇ ਆਪ ਫਨਕਾਰ ਬਣਨਾ ਚਾਹੁੰਦਾ। ਉਹ ਕਿਤੇ ਸਾਹਮਣੇ ਆਵੇ, ਉਹਨੂੰ ਮੈਂ ਐਕਟਿੰਗ ਕਰਕੇ ਦਿਖਾਵਾਂ। ਮੋਤੀਆਂ ਲਿਆ ਮੈਂ ਤੇ ਆਪ ਸੱਪ ਤੇ ਤੂੰ ਵੀ ਸੱਪ ਹੈ। ਓਏ ਸੱਪ ਨੂੰ ਸੱਪ ਡੰਗੇ ਵਿੱਚ ਕਿਨੂੰ ਚੜੇ, ਪਰ ਮੈਂ ਡੰਗ ਮਾਰ ਕੇ ਸਾੜ ਕੇ ਸਵਾ ਕਰ ਦਿਆਂਗਾ। ਮੋਤੀਆਂ ਲਿਆ ਸਾਰੇ ਹੀ ਮਾਰ ਦਿਆਂ। ਤੇ ਮੇਰੀ ਵੀ ਫਿਲਮ ਆਵੇ, ਪਿੰਡ ਦੇ ਵਿੱਚ ਪਤਾ ਲੱਗੇ ਵੀ ਯਾਰ ਗੜਗੀਲਾ ਫਨਕਾਰ ਬਣ ਗਿਆ, ਲਾਡੀ ਫਨਕਾਰ ਬਣ ਗਿਆ। ਲਾਡੀ ਇੱਕ ਫਨਕਾਰ ਨਾ ਵੀ ਤੇ ਉਹੀ ਡਾਇਰੈਕਟਰ ਲੱਗ ਰਿਹਾ ਮੈਨੂੰ। ਹੈ ਲੋਕੇਸ਼ਨ ਤੇ ਬੜੀ ਖੂਬਸੂਰਤ ਹੈ, ਹਰ ਸ਼ੈ ਸ਼ੂਟ ਕਰਨ ਵਾਲੀ ਹੈ, ਹਰ ਸ਼ੈ। ਮੈਂ ਕਹਿੰਦਾ ਮੈਂ ਕੱਲੀ ਲੋਕੇਸ਼ਨ ਦੀ ਵੀ ਵੀਡੀਓ ਪਾਵਾਂ, ਉਹ ਵੀ ਨਾ ਫੜੀ ਜਾਵੇ। ਡਾਇਰੈਕਟਰ ਸਾਹਿਬ ਹਾਂਜੀ, ਮੈਨੂੰ ਫਿਲਮਾਂ ਹੀ ਕੰਮ ਦੇ ਦਿਓ ਡਾਇਰੈਕਟਰ ਸਾਹਿਬ। ਅੱਛਾ, ਮੈਂ ਕੰਮ ਕਰਨਾ ਚਾਹੁੰਦਾ, ਮੈਂ ਵੱਡਾ ਫਨਕਾਰ ਬਣਨਾ ਚਾਹੁੰਦਾ। ਕਿੱਡਾ ਕੁ ਵੱਡਾ? ਮੈਂ ਕਹਿੰਦਾ ਪਿੰਡ ਪੂਰਾ ਲਾਡੀ ਨੂੰ ਵੇਖੇ ਵੀ ਲਾਡੀ ਅੱਜ ਸਾਡੇ ਪਿੰਡ ਦਾ ਫਨਕਾਰ ਬਣ ਗਿਆ ਵਾ। ਵੈਰੀ ਗੁੱਡ ਬੇਟਾ, ਪਰਨ ਮੂੰਹ ਕਰ ਜ਼ਰਾ, ਉਧਰ ਨੂੰ ਕਰ, ਘੁਮਾਓ, ਪਰਨ ਲਿਜਾ ਪੁੱਤ, ਪਰਨ। ਓਏ ਹੋਏ ਹੋਏ, ਤੇਰੇ ਪਿੱਛੇ ਵੀ ਇੱਕ ਫਨਕਾਰ ਹੈ, ਤੈਨੂੰ ਪਤਾ ਇਸ ਗੱਲ ਦਾ? ਮੇਰੇ ਅੰਦਰ ਵੀ ਇੱਕ ਫਨਕਾਰ ਆ। ਤੇਰੇ ਅੰਦਰ ਜਗ੍ਹਾ ਹੈ, ਕੋਈ ਨਾ ਕੋਈ ਸ਼ੈ ਹੈ ਤੇਰੇ ਅੰਦਰ। ਮੇਰੇ ਅੰਦਰ ਕਿੰਨੇ ਫਨਕਾਰ ਨੇ ਸਾਰੇ ਉਹ ਖੁੱਲੀ ਜਗ੍ਹਾ ਤੇ ਕੱਢਦੇ ਜਾ। ਗੱਲ ਇਹ ਕਿ ਪੁੱਤਰ, ਤੇਰੇ ਅੰਦਰ ਮੈਨੂੰ ਟੈਲੈਂਟ ਆ ਰਿਹਾ, ਤੇਰੇ ਅੰਦਰ ਮੈਨੂੰ ਉਹ ਸ਼ੈ ਨਜ਼ਰ ਆ ਰਹੀ ਹੈ ਜਿਹੜੀ ਆਮ ਬੰਦੇ ਦੇ ਅੰਦਰ ਨਹੀਂ ਹੁੰਦੀ। ਡਾਇਰੈਕਟਰ ਸਾਹਿਬ ਮੈਂ ਕਿੰਨੇ ਐਕਟਰਾਂ ਦੀਆਂ ਆਵਾਜ਼ਾਂ ਕੱਢ ਸਕਦਾ। ਕਿੱਥੇ ਚਲ ਗਏ ਡਾਇਰੈਕਟਰ ਇੱਧਰ ਆਓ, ਸਾਹਿਬ? ਇੱਧਰ ਆਓ। ਮੈਂ ਜਿੱਧਰ ਨੂੰ ਡਾਇਰੈਕਟਰ ਜਾਣਾ ਉਧਰ ਨੂੰ ਆਉਣਾ। ਇੱਧਰ ਆਓ, ਇੱਧਰ ਉਧਰ ਆ ਮੇਰੇ ਕੋਲ। ਡਾਇਰੈਕਟਰ ਮੈਂ ਸਾਹਿਬ ਵਾਕਈ ਤੁਹਾਡੇ ਅੰਦਰ ਟੈਲੈਂਟ ਦੇਖ ਰਿਹਾ, ਮੈਂ ਤੁਹਾਡੇ ਅੰਦਰ ਟੈਲੈਂਟ ਦੇਖ ਰਿਹਾ। ਡਾਇਰੈਕਟਰ ਸਾਹਿਬ ਬੜਾ ਕੰਮ ਹੈ, ਅੱਲਾ ਦੀ ਮਿਹਰਬਾਨੀ ਨਾਲ ਸਾਡੇ ਅੰਦਰ। ਵੈਰੀ ਗੁੱਡ, ਵੈਰੀ ਗੁੱਡ। ਇੱਕ ਵਾਰੀ ਮੈਂ ਤੇਰਾ ਮੈਂ ਇਹ ਦੇਖਣਾ ਕਿ ਸਕਰੀਨ ਦੇ ਵਿੱਚ ਤੂੰ ਕਿਸ ਤਰ੍ਹਾਂ ਦਾ ਲੱਗਦਾ ਹੈ। ਜ਼ਰਾ ਮਾੜਾ ਜਿਹਾ ਸਮਾਈਲ ਕਰ। ਓ ਹੋ 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 ਕਲੋਜ਼। ਜਦੋਂ ਮੈਂ ਜਾਣਾ ਮੈਨੂੰ ਲੱਗਦਾ ਇੱਕ ਹੋਰ ਹੀ ਫਿਲਮ ਸ਼ੁਰੂ ਹੋ ਗਈ ਹੈ। ਜਦੋਂ ਮੈਂ ਪਿੱਛੇ ਆਉਣਾ ਤੇ ਮੈਨੂੰ ਲੱਗਦਾ ਇੰਗਲਿਸ਼ ਫਿਲਮ ਸ਼ੁਰੂ ਹੋ ਗਈ ਹੈ। ਤੇਰੀ ਬੈਕਗ੍ਰਾਉਂਡ ਤੇ ਦੀਵਾਰਾਂ ਇਸ ਟਾਈਮ ਤੈਨੂੰ ਨਹੀਂ ਪਤਾ ਕੀ ਲੱਗ ਰਿਹਾ ਹੈ। ਤੂੰ ਕੀ ਲੱਗ ਰਿਹਾ? ਤੈਨੂੰ ਨਹੀਂ ਪਤਾ ਤੂੰ ਕੀ ਆ। ਕੀ ਹੈ ਡਾਕਟਰ ਸਾਹਿਬ? ਮੈਨੂੰ ਨਹੀਂ ਪਤਾ ਤੂੰ ਕੀ ਆ, ਲੇਕਿਨ ਤੂੰ ਇਨਸਾਨ ਆ, ਇਹ ਤੈਨੂੰ ਮੈਂ ਕਨਫਰਮ ਕਹਿਤਾ। ਓਏ ਹੋਏ ਹੋਏ, ਕੀ ਲੋਕ ਆ ਰਹੇ। ਤੇਰੀ ਕੈਮਰਾ ਬਿਊਟੀ ਆ, ਤੇਰੀ ਕੈਮਰਾ ਬਿਊਟੀ ਆ। ਗੇੜਾ ਕੱਢ, ਗੇੜਾ ਕੱਢ। ऐसा ही समझो काशीनाथ। ਹਾਂ तू चाहे तो बंकू। ਹਾਂ, ਭੌਂਕੋ ਭੌਂਕੋ ਭੌਂਕੋ। ਬੇਟਾ ਤੇਰੇ ਅੰਦਰ ਬਹੁਤ ਵੱਡਾ ਇੱਕ ਐਕਟਰ ਛੁਪਿਆ ਹੋਇਆ ਤੇ ਇਹਨੂੰ ਬਾਹਰ ਕੱਢ। ਬੜੇ ਐਕਟਰ ਨੇ ਮੇਰੇ ਅੰਦਰ। ਜਿਹੜੇ ਅੰਦਰ ਨੇ ਇਹਨਾਂ ਨੂੰ ਬਾਹਰ ਕੱਢ। ਬਾਹਰ ਤੇ ਤੂੰ ਕੱਢਾਂ? ਆਪਣਾ ਆਪ ਦਿਖਾ ਮੈਨੂੰ ਪੁੱਤਰ। ਮਨਵਰਜੀਤ ਸਾਹਿਬ ਦੇਖੋ ਡਾਇਰੈਕਟਰ ਹਾਂ ਸਾਹਿਬ। ਪੁੱਤਰ, ਬਚ ਕਰਦੇ ਬੇਬੇ, ਇਹ ਰੱਬ ਦੀ ਸੌ ਨਾਲ ਹੀ ਟੱਪਾ ਤੇ ਨਾਲਾ ਲੱਗਦਾ ਹੈ। ਖੰਘ ਮੂੰਗਫਲੀ ਨਾਲ ਲੱਗਦੀ ਚੰਗੋਲੀਆਂ ਨਾਲ ਨਹੀਂ। ਇਹ ਦੇਜ ਭੈਣ ਦਾ ਨਾਂ ਲੈ ਕੇ ਆਏ ਤੇ ਮੇਰਾ ਨਾਂ ਜੀਰਾ ਬਲੇਟ ਨਹੀਂ। ਓਏ ਨਾਂਗੇ ਦੇ ਬੱਚਿਆਂ ਨੂੰ ਜੀਓ ਵੈਰੀ ਗੁੱਡ ਯਾਰ। ਉਹ ਤੂੰ ਐਡੇ ਵੱਡੇ ਸਟਾਰ ਦਾ ਕਿਵੇਂ ਇੱਕ ਮਿੰਟ ਦੇ ਵਿੱਚ ਸਾਰਾ ਕੁਝ ਬੋਲ ਕੇ ਦਿਖਾ ਦਿੱਤਾ। ਮਯੂੰ ਕਰਾਚੀ ਸਾਹਿਬ ਡਾਇਰੈਕਟਰ ਸਾਹਿਬ। ਉਹ ਮਾਯੂ ਕਰ। ਬੀਣੀ ਤੇ ਤੇਰੀ ਵੀ ਬਹੁਤ ਸੋਹਣੀ ਏ ਗੁਜਰਾ। ਜੇ ਚੂੜੀਆਂ ਤੇਰੀਆਂ ਬਾਹਾਂ 'ਚ ਛਣਕਣ ਤੇ ਜੇਲ੍ਹ ਦੇ ਛਣਿਆਂ ਦੀ ਮੌਜ ਬਣ ਜੇਗੀ। ਮੌਜ ਕਿਸ਼ਵਾ ਕਿਸ਼ਵਾ ਵੀ ਵਿੱਚ ਇਹਦੇ ਵਿੱਚ ਇਹ ਜਦੋਂ ਬਿਮਾਰ ਹੋਏ ਨੇ ਇਹ ਉਸ ਤੋਂ ਬਾਅਦ ਦਾ ਤੁਸੀਂ ਕੰਮ ਦਿਖਾਇਆ ਮੈਨੂੰ ਜਾਂ ਬਿਮਾਰ ਹੋਣ ਤੋਂ ਪਹਿਲੇ ਦਾ ਦਿਖਾਇਆ? ਨਹੀਂ ਡਾਕਟਰ ਸਾਹਿਬ ਇਹ ਫਿਲਮ ਦੇ ਵਿੱਚ ਉਹਨਾਂ ਨੇ ਸੀਨ ਕੀਤਾ, ਪੁੱਤਰ ਜੱਗੇ ਦਾ ਸੀਨ ਹੈਗਾ ਜੀ। ਬਿਲਕੁਲ, ਲੇਕਿਨ ਰਾਈਟ ਤੁਸੀਂ ਸਾਹਿਬ ਉਹ ਫਿਲਮ 'ਚ ਹੁੰਦੇ ਤੇ ਫਿਲਮ ਦਾ ਨਾਂ ਚੇਂਜ ਹੋਣਾ ਸੀ। ਹਾਂ। ਪੁੱਤਰ ਜੱਗੇ ਦਾ ਹੈ। ਅਗਰ ਤੁਸੀਂ ਫਿਲਮ 'ਚ ਹੀਰੋ ਹੁੰਦੇ ਤੇ ਫਿਲਮ ਦਾ ਨਾਂ ਹੋਣਾ ਸੀ ਪੁੱਤਰ ਢੱਗੇ ਦਾ। ਤੇ ਡਾਕਟਰ ਸਾਹਿਬ ਦਾ ਵੀ ਲੈਂਦਾ ਥੋੜਾ ਬਹੁਤਾ। ਅੱਛਾ, ਇਹਦਾ ਮਤਲਬ ਸਿੰਗਰ ਵੀ ਹੈ। ਸੁਣਾਵਾਂ ਵੈਰੀ ਗੁੱਡ ਮੈਂ ਯਾਰ। ਤੁਹਾਨੂੰ ਸੁਣਾਵਾਂ ਪੁੱਤਰ ਡਾਕਟਰ ਸਾਹਿਬ? ਤੈਨੂੰ ਮੈਂ ਨਾ ਫਿਲਮ ਦੇ ਵਿੱਚ ਮੈਂ ਫੈਸਲਾ ਕਰ ਲਿਆ। ਡਾਕਟਰ ਸਾਹਿਬ ਇਹ ਪੁੱਤਰ ਸਟੈਂਡ ਹੈ ਤੇਰੇ ਦੇ। ਮੇਰੀ ਗੱਲ, ਮੈਂ ਇਹ ਫੈਸਲਾ ਕੀਤਾ ਹੈ ਕਿ ਮੈਂ ਤੈਨੂੰ ਰੱਖ ਕੇ ਇੱਕ ਫਿਲਮ ਬਣਾਵਾਂਗਾ। ਜਦੋਂ ਕਵੇਂਗਾ ਸਾਬਦਰ ਜੇਲ੍ਹ 'ਚ ਹਾਜ਼ਰ ਹੋ ਜਾਗਾ। ਇੱਕ ਵਾਰ ਇਸ ਤਰ੍ਹਾਂ ਮਾਂ ਦੇ ਕਦਮਾਂ ਨੂੰ ਹੱਥ ਲਾਉਣ ਦੇ ਮੈਨੂੰ, ਰੱਬ ਦੀ ਥੋਂ ਓਏ ਨਸਲਾਂ ਵਿਗਾੜ ਦਿਆਂਗਾ। ਇਹ ਤੇ ਮਾੜੀ ਗੱਲ ਆ ਵੀ ਤੁਸੀਂ ਨਸਲਾਂ ਵਿਗਾੜਨ ਦੇ ਹੋ। ਡਾਕਟਰ ਸਾਹਿਬ ਉਹ ਵੀ ਇਹਦਾ ਇਹ ਮਤਲਬ ਨਹੀਂ ਹੁੰਦਾ ਜੇ ਤੁਹਾਡੀ ਨਸਲ ਵਿਗੜੀ ਹੈ ਤੁਸੀਂ ਅਗਲੇ ਦੀ ਵੀ ਵਿਗਾੜਨੀ ਹੈ। ਤੁਸੀਂ ਕਹੋ ਨਸਲਾਂ ਸਵਾਰ ਦਿਆਂਗਾ, ਇਹ ਡਾਇਲੌਗ ਹੈ। ਅਸੀਂ ਅੱਛਾ ਮੈਸੇਜ ਦੇਣਾ ਤਾਂ ਕਿ ਕੋਈ ਵੇਖੇ, ਉਹਨੂੰ ਕੋ ਅਸਰ ਹੋਵੇ ਉਹਦੀ ਗੱਲ ਦਾ। ਰੱਬ ਦੀ ਥੋਂ ਹਾਂ, ਓਏ ਕਸਮ ਨਹੀਂ ਖਾਣੀ, ਕਸਮ ਨਹੀਂ ਖਾਣੀ, ਕਸਮਾਂ ਨਹੀਂ ਖਾਣੀਆਂ। ਤੇ ਰੋਟੀ ਖਾ ਲਵਾਂ ਫਿਰ? ਹਾਂ, ਰੋਟੀ ਜ਼ਰੂਰ ਖਾਓ। ਕਸਮ ਨਾ ਖਾਵਾਂ? ਨਾ 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 ਨਾ, ਕਸਮ ਨਹੀਂ ਖਾਣੀ, ਕਿਉਂਕਿ ਅਸੀਂ ਫਿਲਮ ਇਸ ਤਰ੍ਹਾਂ ਦੀ ਬਣਾਉਣੀ। ਅਸੀਂ ਨੈਚੁਰਲ ਚੀਜ਼ਾਂ ਬਣਾਉਣੀਆਂ ਨੇ। ਅਸੀਂ ਅਸਲ ਦੇ ਕਰੀਬ ਤੇ ਨਹੀਂ ਜਾਣਾ ਵਾ। ਇਹ ਖਾਣਾ ਹੈ। हाँ अरे इंस्पेक्टर, ये तुम्हारा ठाणा क्या नहीं हमारा ठाणा है। वेरी गुड यार। गल ये ਉਹ ਛੱਡੋ, ਮੈਨੂੰ ਇਹ ਦੱਸੋ ਮੈਨੂੰ ਕੰਮ ਕਦੋਂ ਮਿਲੇਗਾ ਜੀ? ਕੰਮ ਤੁਹਾਨੂੰ ਇਸ ਤਰ੍ਹਾਂ ਮਿਲੇਗਾ ਕਿਉਂਕਿ ਫਿਲਮ ਤੇ ਇਨਵੈਸਟਮੈਂਟ ਹੁੰਦੀ ਹੈ, ਕਰੋੜਾਂ ਰੁਪਈਆ ਲੱਗ ਜਾਂਦਾ ਹੈ। ਉਹ ਤੁਸੀਂ ਲਾਓ, ਮੈਂ ਕੰਮ ਕਰਾਂਗਾ ਡਾਇਰੈਕਟਰ ਸਾਹਿਬ। ਲੋਕ ਹਿੱਟ ਹੋਣ ਵਾਸਤੇ ਆਪਣੇ ਤੇ ਪੈਸੇ ਪਹਿਲੇ ਲਾਉਂਦੇ ਨੇ। ਇਸ ਕਰਕੇ ਮੈਂ ਇਦਾਂ ਦੀ ਸਕੀਮ ਕੱਢੀ ਹੈ ਕਿ ਜਿਹੜਾ ਬੰਦਾ ਮੇਰੀ ਫਿਲਮ ਚ ਆਏਗਾ ਮੈਂ ਲਿਹਾਜ਼ਾ ਥੋੜਾ ਜਿਹਾ ਉਹਦੇ ਕੋਲ ਮਾਕੂਲ ਜਿਹੇ ਪੈਸੇ ਲੈ ਕੇ ਉਹਨੂੰ ਫਿਲਮ ਚ ਹੀਰੋ ਪਾ ਦਿਆਂਗਾ।
ਔਰ ਤੁਸੀਂ ਮੈਨੂੰ ਲੱਗਦਾ ਹੀਰੋ ਆ ਜਾਣਾ ਵਾ ਤੇ ਤੁਸੀਂ ਮੈਂ ਘਰ ਜਾਣਾ ਹੀ ਨਹੀਂ ਜੀ, ਆ ਗਿਆ ਵਾ। ਆ ਗਏ ਹੋ ਤੁਸੀਂ? ਹਾਂਜੀ। ਕੋਈ ਪੈਸਾ ਧੇਲਾ ਨਾਲ ਲੈ ਕੇ ਆਏ ਹੋ? ਹੈ ਨਹੀਂ ਡਾਕਟਰ ਸਾਹਿਬ, ਪੈਸਾ ਤਾਂ ਫਿਲਹਾਲ ਕੋਲ ਕੋਈ ਨਹੀਂ ਹੈਗਾ। ਫਿਲਮਾਂ 'ਚ ਜਿਹੜੀਆਂ ਇੰਨੇ ਪਿੱਛੇ ਬੈਕਗ੍ਰਾਉਂਡ ਤੇ ਜਦੋਂ ਗਾਣਾ ਹੁੰਦਾ ਵਾ, ਹਾਂਜੀ। ਇੰਨੀ ਖਲਕਤ ਜਿਹੜੀ ਨੱਚਣ ਨਹੀਂ ਹੁੰਦੀ, ਪੈਸੇ ਨਾਲ ਨੱਚਦੀ ਆ। ਹੋਰ ਉਹਨਾਂ ਨੇ ਕੋਈ ਐਡਾ ਚਾਹ ਨਹੀਂ ਹੁੰਦਾ, ਕਿਉਂਕਿ ਪਹਿਲੀ ਲਾਈਨ ਤਾਂ ਫਿਲਮ ਦੇ ਵਿੱਚ ਆਉਂਦੀ, ਬਾਕੀ ਤਾਂ ਨਹੀਂ ਨਾ ਵਿੱਚ ਆਉਂਦੇ। ਹਾਂ, ਬਾਕੀ ਪੈਸਿਆਂ ਨਾਲ ਖਲੋਤੇ ਹੁੰਦੇ ਆ। ਹਾਂ। ਇਸ ਕਰਕੇ ਪੈਸਾ ਕੋਲ ਹੋਣਾ ਬਹੁਤ ਜ਼ਰੂਰੀ ਇਹਦਾ ਹੈ। ਕੀ ਹੱਲ ਹੁੰਦਾ? ਇਹਦਾ ਹੱਲ ਇਹ ਹੈ ਕਿ ਮੈਨੂੰ ਤੁਸੀਂ 20 ਲੱਖ ਰੁਪਏ ਦਿਓ ਤੇ ਬਾਕੀ ਪੈਸੇ ਮੈਂ ਕੋਲੋਂ ਪਾ ਦਿਆਂਗਾ ਭਾਈ, ਜਿਹੜਾ 30-35 ਬਣਦਾ ਹੈ। ਡਾਕਟਰ ਸਾਹਿਬ ਇੰਨੇ ਪੈਸੇ ਤੇ ਨਹੀਂ ਹੈਗੇ ਮੇਰੇ ਕੋਲ, ਤਾਂ ਸਿਰਫ 6 ਕਨਾਲ ਜ਼ਮੀਨ ਆ ਸਿਰਫ। 6 ਕਨਾਲ ਜ਼ਮੀਨ? ਤੂੰ ਪਾਗਲ ਹੋ ਗਿਆ ਯਾਰ, ਤੇਰੇ ਕੋਲ 6 ਕਨਾਲ ਕਿੱਥੇ ਜ਼ਮੀਨ ਚੱਲੇ ਹੈ? ਹੋਏ? ਹਜੇ ਤੱਕ ਤੂੰ ਹਿੱਟ ਨਹੀਂ ਹੋਇਆ, ਤੇਰੇ ਕੋਲ ਇੰਨੀ ਜ਼ਮੀਨ ਹੈ। ਉਹ ਜ਼ਮੀਨਾਂ ਵੇਚੋ। ਉਹ ਡਾਇਰੈਕਟਰ ਸਾਹਿਬ ਫੌਰੀ ਵੇਚੀ ਤੇ ਪੈਸੇ ਕੁਝ ਵੀ ਨਹੀਂ ਮਿਲਣੇ। ਨਾ ਮਿਲਣਾ ਅੱਗੋਂ, ਤੂੰ ਸਾਰੀ ਜ਼ਿੰਦਗੀ ਜਿਹੜੇ ਕਮਾਉਣੇ ਆ, ਤੂੰ ਸਮਝ ਲੈ ਕਿ ਮੈਂ ਜ਼ਮੀਨ ਜਿਹੜੀ ਮੇਰੀ ਕਮਰਸ਼ੀਅਲ ਹੋ ਗਈ ਹੈ। ਫਿਰ 2 ਕਨਾਲ ਵੇਚ ਦੇਣਾ ਫਿਰ। ਨਾ ਨਾ, ਸਾਰੀ ਵੇਚ, ਸਾਰੀ ਵੇਚ ਜ਼ਮੀਨ ਲੋ, ਬਿਲਕੁਲ ਤੂੰ ਹੱਥ ਖਾਲੀ ਕਰ ਲੈ, ਜ਼ਮੀਨ ਵੇਚ ਦੇ, ਸਾਰਾ ਕੁਝ ਵੇਚ ਦੇ ਪੁੱਤਰ। ਤੈਨੂੰ ਨਹੀਂ ਪਤਾ ਲਾਡੀ ਇੱਕ ਫਨਕਾਰ ਬਣ ਜਾਏਗਾ ਜੀ। ਲਾਡੀ ਫਨਕਾਰ ਬਣ ਜਾਏਗਾ ਪੁੱਤਰ। ਤੇਰੀ ਇੱਕ ਵਾਰੀ ਫਿਲਮ ਬਣ ਗਈ, ਮੁੜ ਕੇ ਸਾਰੀ ਜ਼ਿੰਦਗੀ ਕਮਾਉਣੀ ਆ, ਮਰਨ ਤੱਕ ਤੇਰੀਆਂ ਫਿਲਮਾਂ ਬਣਦੀਆਂ ਰਹਿਣੀਆਂ। ਲਾਡੀ ਨੂੰ ਤੇ ਪੂਰਾ ਪਿੰਡ ਜਾਣਦਾ ਸਾਹਿਬ। ਹਾਂ ਹਾਂ ਬਿਲਕੁਲ। ਹੁਣ ਲਾਡੀ ਜ਼ਮੀਨਾਂ ਵੇਚ ਕੇ ਆਏਗਾ ਜੀ। ਇਹ ਗੱਲ ਹੈ, ਲਾਡੀ ਵੇਚ ਦੇ, ਸਾਰਾ ਕੁਝ ਵੇਚ ਦੇ। ਠੀਕ ਹੋ ਲਾਡੀ ਗਿਆ। ਜਾ ਵੇਚ ਕੇ ਆ ਪੁੱਤਰ। ਓਏ ਆਉਣਾ ਕਿੱਥੇ ਲਾਡੀ ਨੇ ਡਾਇਰੈਕਟਰ ਸਾਹਿਬ? ਤੂੰ ਜ਼ਮੀਨਾਂ ਵੇਚ ਲਾ, ਮੈਂ ਤੇਰੇ ਕੋਲ ਆਵਾਂਗਾ ਪੁੱਤਰ। ਓਏ। ਜਿਹੜੇ ਪਿੱਛੇ ਲੋਕੇਸ਼ਨ ਦੇਖ ਰਿਹਾ, ਤੂੰ ਇੱਥੇ ਪਹੁੰਚਣਾ ਵਾ, ਫਟਾਫਟ ਜਾ। ਇਹ ਮੈਨੂੰ ਲੱਗਦਾ ਲੰਗੜਾ ਘੋੜਾ ਲਿਜਾਣ ਡਿਆ। ਅੱਜ ਤੇ ਫਿਰ ਕੇ ਥੱਕ ਗਿਆ ਯਾਰ। ਕਿਹੜੀ ਜਗ੍ਹਾ ਪਸੰਦ ਨਹੀਂ ਮੈਨੂੰ ਆ ਰਹੀ। ਜਗ੍ਹਾ ਕੋਈ ਇੱਕ ਹੋਵੇ ਤੇ ਮੈਨੂੰ ਪਸੰਦ ਆਵੇ ਨਾ। ਹਰ ਜਿੱਧਰ ਨੂੰ ਕੈਮਰਾ ਜਾਂਦਾ ਉਧਰ ਤੇ ਲੋਕੇਸ਼ਨ ਖੂਬਸੂਰਤ ਹੈ। ਉਹ ਇਹ ਫਿਲਮਾਂ ਬਣਾ ਲੋ, ਇਹ ਬਗੈਰ ਪੈਸਿਆਂ ਤੋਂ ਹੀਰੋ ਆ ਜਾਓ, ਇਹ ਵਿਲਨ ਆ ਜਾਓ, ਕੁੜੀਆਂ ਨਾਲ ਗਾਣੇ ਕਰ ਲੋ। ਭਾਜੀ ਭਲਾ ਹੋਵੇ। ਨਹੀਂ ਨਹੀਂ, ਹਾਂ, ਆ ਪਿੰਡ 'ਚ ਮਸ਼ਹੂਰੀ ਤੁਹਾਡੀ ਆ। ਆ ਜਿਹੜਾ ਫਿਲਮਾਂ ਡਾਇਰੈਕਟਰਾਂ ਦਾ ਡਾਇਰੈਕਟਰ ਫਿਲਮਾਂ ਵਾਲਾ ਪ੍ਰੋਡਿਊਸਰ ਹਾਂ ਹਾਂ ਹਾਂ, ਉਹ ਸ਼ਾਇਦ ਮੇਰੀ ਹੈ, ਸ਼ਾਇਦ ਮੇਰੀ ਹੈ। ਤੁਸੀਂ ਹੋ? ਹਾਂ, ਸ਼ਾਇਦ ਮੈਂ ਹੀ ਹੋ ਸਕਦਾ, ਕਿ ਕਿਉਂਕਿ ਇਹ ਤੇ ਜਿੱਥੇ ਮੈਂ ਜਾਣਾ ਰੌਲੇ ਤੇ ਪੈ ਜਾਂਦੇ ਨੇ। ਭਾਜੀ ਤੁਸੀਂ ਮਾਸ਼ਾਅੱਲਾ ਲੱਗਦੇ ਵੀ ਇਸ ਤਰ੍ਹਾਂ ਕੋਈ ਜਿੱਦਾਂ ਵੱਡੀਆਂ ਵੱਡੀਆਂ ਫਿਲਮਾਂ ਤੁਸੀਂ ਹੀ ਬਣਾਈਆਂ। ਮੈਂ ਬਹੁਤ ਪਾਏ ਨੇ, ਮੈਂ ਤੇ 8-9 ਘੰਟੇ ਦੀ ਫਿਲਮ ਬਣਾਈ ਹੈ। ਐਡੀ ਵੱਡੀ ਫਿਲਮਾਂ ਬਣਾਉਣਾ ਵਾ। ਮੇਰੀਆਂ ਫਿਲਮਾਂ ਤੇ ਅਗਲੇ ਮੇਰੇ ਕੋਲ ਲਿਜਾ ਕੇ ਉਹਦੇ ਵਿੱਚੋਂ ਫਿਲਮਾਂ ਕੱਢ ਲੈਂਦੇ ਨੇ। ਅੱਛਾ ਜੀ। ਹਾਂ, ਮੇਰੀਆਂ ਫਿਲਮਾਂ ਦੇ ਅੰਦਰ ਫਿਲਮਾਂ ਹੁੰਦੀਆਂ ਨੇ। ਹੁਣ ਤੁਸੀਂ ਨਵਾਂ ਟੈਲੈਂਟ ਲੱਭਦੇ ਮੈਂ ਫਿਰਦੇ? ਮੈਂ ਪਤਾ ਕੀ ਗੱਲ ਆ, ਜਦੋਂ ਮੈਂ ਨਵਾਂ ਚਿਹਰਾ ਕੋ ਲੈ ਕੇ ਆਉਣਾ ਨਾ, ਮੈਂ ਕਿਉਂਕਿ ਮੇਰੇ ਕੋਲ ਟੈਲੈਂਟ ਹੈ, ਮੇਰੇ ਕੋਲ ਰਾਈਟਰ ਹੈ, ਮੈਂ ਮਿੰਟ, ਡਾਇਰੈਕਟਰ ਇੱਕ ਮਿੰਟ, ਹਾਂ, ਇੱਕ ਮੈਂ ਮਿੰਟ। ਨਵਾਂ ਟੈਲੈਂਟ ਇਹਨੂੰ ਲਾ ਕੇ ਆਓ ਤੇ ਨਵਾਂ ਲਾ ਕੇ ਆਓ। ਹੁਣ ਦੇਖੋ ਕੋਈ ਨਵਾਂ ਚਿਹਰਾ ਹੈ ਹੀ ਹੁਣ ਓਰੀਜਨਲ ਕਾਲਾ ਬਾਹਰ ਆਇਆ, ਕਿਉਂਕਿ ਉੱਤੇ ਜਿਹੜੇ ਮਾੜੀ ਮੋਟੀ ਚਿਕਨਾਹਟ, ਜਿਹੜੀ ਮਾੜੀ ਮੋਟੀ ਹੜਕੀ ਜੀ ਲਾਈਟ ਸੀ ਨਾ, ਉਹ ਤੋਂ ਮਿਟ ਗਈ ਹੈ। ਤੁਸੀਂ ਫਿਲਮਾਂ 'ਚ ਕੰਮ ਕਰਨਾ ਚਾਹੁੰਦੇ ਹੋ? ਭਾਜੀ ਮੈਂ ਕੰਮ ਕਰਨਾ ਚਾਹੁੰਦਾ ਫਿਲਮਾਂ 'ਚ। ਮੈਂ ਕਹਿੰਦਾ ਮੈਂ ਇੰਜ ਕਰਕੇ ਕੰਮ ਕਰਨ ਡਿਆ ਵਾਂ ਤੇ ਫਿਲਮਾਂ ਕਹਿਣ ਵਾਕਈ ਯਾਰ ਕੰਮ ਕਰਕੇ ਗਿਆ। ਵੈਰੀ ਗੁੱਡ। ਮੈਂ ਆਪ ਨਵਾਂ ਟੈਲੈਂਟ ਹੀ ਲੱਭ ਰਿਹਾ। ਮੈਂ ਇਸ ਪਿੰਡ ਦੇ ਵਿੱਚ ਆਉਣ ਦਾ ਮੇਰਾ ਮਕਸਦ ਇਹੀ ਸੀ ਕਿ ਮੈਂ ਦੂਰ ਦਰਾਜ਼ ਇਲਾਕਿਆਂ 'ਚ ਜਾਵਾਂ, ਜਿਹੜਾ ਟੈਲੈਂਟ ਅੰਦਰਾਂ ਦੇ ਵਿੱਚ ਲੁਕਿਆ ਹੈ ਉਹਨੂੰ ਮੈਂ ਬਾਹਰ ਕੱਢਾਂ। ਤੁਸੀਂ ਮੈਨੂੰ ਮੈਨੂੰ ਲੱਗਦਾ ਦੱਸੋ। ਉਹ ਟੈਲੈਂਟ, ਮੇਰੀ ਤਲਾਸ਼ ਉਹਦੀ ਖਤਮ ਹੋ ਗਈ ਹੈ। ਕੋਈ ਸੀਰੀਅਸ ਐਕਟਿੰਗ ਚਾਹੀਦੀ, ਕੋਈ ਬਦਮਾਸ਼ੀ ਮੇਰੇ ਨਾਲ ਚਾਹੀਦੀ? ਮੂੰਹ ਕਰੋ, ਕੋ ਆਪਾਂ ਐਸੀ ਹਰਕਤ ਕੋਈ ਨਹੀਂ ਹੈ ਆਪਣੀ ਆਪਸ ਦੇ ਵਿੱਚ। ਆਪਣਾ ਤਲਕ ਐਸਾ ਸਾਫ਼ ਸੁਥਰਾ ਹੈ, ਅੱਖਾਂ ਚੱਖਾਂ ਪਾ ਗੱਲ ਕਰੀ ਹੁੰਦੀ। ਸਭ ਤੋਂ ਪਹਿਲੇ ਇਨਸਾਨੀਅਤ ਵੱਡੀ ਇਹ ਹੁੰਦੀ। ਦੱਸੋ ਕੀ ਗੱਲ, ਤੁਸੀਂ ਹੀਰੋ ਆਉਣਾ ਚਾਹੁੰਦੇ ਹੋ? ਹੀਰੋ ਵਾਲਾ ਚਾਹੁੰਦਾ ਮੈਂ। ਇੱਧਰਲੀ ਸਾਈਡ ਤੇ ਮੇਰੇ ਸੈਮਾ ਖੜੀ ਹੋਵੇ, ਹਾਂ ਹਾਂ ਇੱਧਰਲੀ ਸਾਈਡ ਤੇ ਮੇਰੇ ਨਰਗਸ ਖੜੀ ਹੋਵੇ ਹਾਂ। ਤੇ ਦੋਵੇਂ ਜਾਣੀਆਂ ਕਹਿਣ ਤੇ ਤੁਹਾਡੇ ਥੱਲੋਂ ਪੈਰ ਮੁੜੇ ਹੋਣਾ ਹੈ, ਦੋਵਾਂ ਨੂੰ ਤੁਹਾਨੂੰ ਖੜਿਆ ਹੋਵੇ। ਕੀ ਕਰ ਰਹੇ ਹੋ? ਨਹੀਂ ਨਹੀਂ, ਹੀਰੋ ਯਾਨੀ ਕਿ ਨਾ ਦੋਵਾਂ ਨਾਲ ਫਿਲਮਾਂ 'ਚ ਕੰਮ ਅੱਛਾ, ਕਰਨਾ ਦੋਵਾਂ ਨਾਲ ਕੋਈ ਸਟੋਰੀ ਇਸ ਤਰ੍ਹਾਂ ਦੀ ਰੱਖਣੀ ਪਏਗੀ ਨਾ, ਕਿ ਹਾਂਜੀ। ਜਿਹਦੇ ਨਾਲ 2 ਹੀਰੋ ਨਾ ਹੋਵੇ ਤੇ ਇੱਕ ਹੀਰੋ ਹੋਵੇ। ਇੱਕ ਨਾ ਮੈਂ ਪਿਆਰ ਕਰਦਾ ਹੋਵਾਂ, ਇੱਕ ਮੇਰੇ ਨਾਲ ਬੇਵਫਾਈ ਕਰਦੀ ਹੋਵੇ। ਹਾਂ, ਇਸ ਅੱਗੋਂ ਤਰ੍ਹਾਂ ਦੀ ਕੋਈ ਸਟੋਰੀ ਹੋਵੇ ਹਾਂ, ਤੇ ਜਿਹਦੇ ਏਦਾਂ ਦੀ ਵਿੱਚ story ਮੈਂ ਹੈ ਮੇਰੇ ਕੋਲ। उर्दू च कमा सहमा मैं तुमसे प्यार नहीं करता, तुम मेरी ज़िंदगी में बोझ हो, ਅੱਛਾ, मैं तुम्हारे अलावा सबसे प्यार करता हूँ, तुमसे नहीं करता। ਵਾਹ ਵਾਹ ਵਾਹ। देखो हाँ ਯਾਰ, भाजी ਤੇਰੇ ਜਦੋਂ ਤੂੰ ਗੱਲ ਕਰਦਾ ਨਾ, ਜੀ। ਮੈਨੂੰ ਐ ਲੱਗਦਾ ਜਿਵੇਂ ਮਹਿਤਾਬ ਸਾਹਿਬ ਨੂੰ ਪੋਲੀਓ ਹੋਇਆ। ਤੁਹਾਡੇ ਅੰਦਰ ਟੈਲੈਂਟ ਹੈ। ਤੁਹਾਨੂੰ ਪਤਾ ਨਹੀਂ ਤੁਸੀਂ ਕੀ ਹੋ। ਗੱਲ ਸੁਣ ਪੁੱਤਰ, ਅਗਰ ਤੇ ਤੂੰ ਫਿਲਮਾਂ 'ਚ ਤੂੰ ਆਉਣਾ ਚਾਹੁੰਦਾ ਨਾ, ਤੇ ਇਹਦੇ ਵਾਸਤੇ ਫਿਲਮਾਂ ਦੇ ਵਿੱਚ ਇਨਵੈਸਟ ਕਰਨਾ ਪੈਂਦਾ। ਹੁਣ ਅੱਜ ਕੱਲ ਦਾ ਦੌਰ ਹੈ ਨਾ, ਹੁਣ ਫਿਲਮਾਂ ਦੇ ਵਿੱਚ ਆ ਪੈਸੇ ਲਾ ਕੇ ਬੰਦੇ ਆਉਂਦੇ ਨੇ ਕਿ ਮੈਂ ਪ੍ਰਮੋਟ ਕਰੋ, ਮੈਨੂੰ ਹਿੱਟ ਕਰੋ, ਮੈਂ ਪੂਰੀ ਦੁਨੀਆ 'ਚ ਲੋਕ ਮੈਨੂੰ ਪਹਿਚਾਣ, ਮੈਨੂੰ ਜਾਣਨ। ਤੁਹਾਡੇ ਕਹਿਣ ਦਾ ਮਤਲਬ ਕਿ ਜਿਹੜੀ ਮੈਂ ਪਹਿਲੀ ਫਿਲਮ ਮੇਰੀ ਹਿੱਟ ਹੋਣੀ ਉੱਤੇ ਇਨਵੈਸਟਮੈਂਟ ਵੀ ਮੇਰੀ ਉਹ ਹੋਵੇ। ਤੁਹਾਡੀ ਆਪਣੀ ਹੋਣੀ ਆ। ਉਸ ਤੋਂ ਅਗਲੀਆਂ ਜਿਹੜੀਆਂ ਫਿਲਮਾਂ ਨੇ ਉਹ ਤਾਂ ਤੁਹਾਨੂੰ ਲੋਕਾਂ ਨੇ ਦੇ ਦੇਣੀਆਂ। ਇੱਕੋ ਸੱਚ ਦੱਸ, ਹਾਂ, ਕਿੰਨਾ ਪੈਸਾ, ਕਿੰਨਾ ਜ਼ੇਵਰ ਤੇ ਕਿੰਨੀਆਂ ਜਾਇਦਾਦਾਂ ਲੈ ਕੇ ਤੇ ਕੋ ਆਵੇ। ਤੇਰੇ ਜਿੱਦਾਂ ਦੇ ਨੈਣ ਨਕਸ਼ੇ ਨਾ, ਤੂੰ ਆਪਣਾ ਸਾਰਾ ਕੁਝ ਲਿਆ। ਘਰ ਸਿਰਫ ਤੇਰਾ ਮਾਂ ਪਿਓ ਤੇ ਭੈਣ ਭਰਾ ਹੋਣੇ ਚਾਹੀਦੇ ਨੇ, ਬਾਕੀ ਸਾਰਾ ਕੁਝ ਲੈ ਕੇ ਆ ਜਾ। ਅਸਲ ਦੇ ਵਿੱਚ ਮੇਰੇ ਕੋਲ ਵੇਚਣ ਲਈ ਸਿਰਫ ਜ਼ੇਵਰ ਹੀ ਆ। ਉਹ ਵੀ ਮਾਂ ਮਰ ਗਈ ਆ, ਉਹਦੇ ਕੰਗਣ ਮਾਂ ਉਹ ਵੇਚ ਕੇ ਮੈਂ ਫਿਲਮ ਬਣਾਉਣੀ ਹੈ। ਨਹੀਂ, ਘੁੰਗਰੂ ਨਹੀਂ ਹੈ ਉਹਦੇ? ਨਹੀਂ ਭਾਜੀ, ਉਹ ਪਾਇਲ ਵਾ, ਪਾਇਲ ਜਿਹੜੀ ਪੈਰਾਂ 'ਚ ਪਾਈ ਦੀ ਉਹ ਹੁੰਦੀ ਅੱਛਾ, ਆ। ਉਹ ਜਾਨੀ ਕਿ ਘੁੰਗੂਰਾਂ ਦਾ ਸਾਈਜ਼ ਛੋਟਾ ਕੀਤਾ ਸੀ। ਉਹ ਵੀ ਬੁਰਾ ਨਸ਼ਾ ਕਰਦਾ ਸੀ, ਹਾਂ ਹਾਂ, ਉਹਨੇ ਵੇਚ ਕੇ ਤੇ ਪਹਿਲਾਂ ਹੀ ਮਰ ਗਿਆ। ਉਹ ਤਾਂ ਮੈਨੂੰ ਤੇਰੇ ਵੱਲ ਦੇਖ ਕੇ ਲੱਗ ਗਿਆ ਸੀ ਪਤਾ ਕਿ ਤੇਰਾ ਬੜਾ ਨਸ਼ਾ ਕਰਦਾ, ਕਿਉਂਕਿ ਇਹ ਨਸ਼ਾ ਹੀ ਉਹਦਾ ਜਿਹੜਾ ਵਾ ਉਹਦੇ ਸਾਹਮਣੇ ਆ ਗਿਆ।
ਪੁੱਤਰ ਇਧਰ ਵੇ, ਤੈਨੂੰ ਪਤਾ ਨਹੀਂ ਤੇਰੇ ਅੰਦਰ ਕੀ ਆ? ਤੂੰ ਦੱਸ ਕੀ ਏ? ਤੇਰੇ ਅੰਦਰ ਬਗੈਰਤ ਤੇ ਨਹੀਂ ਨਾ ਹੈ, ਇਨਸਾਨੀਅਤ ਹੀ ਹੈ ਨਾ? ਇਨਸਾਨੀਅਤ। ਬਸ ਠੀਕ ਹੈ ਪੁੱਤਰ, ਤੂੰ ਇਸ ਤਰ੍ਹਾਂ ਕਰ ਕਿ ਰੁਪਈਆ ਜਿਹੜਾ ਨਾ ਮੇਰੇ ਕੋਲ ਤੂੰ 20 ਲੱਖ ਰੁਪਏ ਲੈ ਕੇ ਰੁਪਈਆ ਨਹੀਂ, ਰੁਪਈਆ ਨਹੀਂ, ਰੁਪਈਆ ਨਹੀਂ। ਓਹੋ। ਮੇਰੇ ਕੋ ਕੰਗਣ ਨੇ, ਕੰਗਣ। ਅੱਛਾ, ਕੰਗਣ ਵੀ ਵਾਲਦਾ ਪਾਉਂਦੀ ਸੀ? ਉਹ ਕੰਗਣ ਕੰਗਣ ਹੈ ਨਾ ਤੇਰੇ ਕੋਲ? ਕੰਗਣ ਹੈਗੇ ਨੇ। ਕੰਗਣ ਵੀ ਵੇਚ, ਮਾਂ ਦੀਆਂ ਪਜੇਬਾਂ ਵੀ ਵੇਚ, ਕਿਉਂਕਿ ਮਾਂ ਤੇ ਹੈ ਨਹੀਂ, ਪਜੇਬਾਂ ਕੀ ਫਾਇਦਾ ਹੈ? ਤੇ ਪਜੇਬਾਂ ਵਿੱਚ ਹੋਰ ਕਿਹੜੀ ਕਿਹੜੀ ਸ਼ੈ ਵਾ ਘਰ ਦੇ ਵਿੱਚ? ਕੰਗਣ ਹੀ ਹੈਗੇ ਭਾਜੀ, ਉਹੀ 7-8 ਲੱਖ ਦੇ ਵਿਕ ਜਾਣੇ ਆ। 7-8 ਲੱਖ ਦੇ ਦੋਵੇਂ ਹੱਥਾਂ 'ਚ ਪਾਉਂਦੇ? 2.5 ਤੋਲੇ ਦੇ ਆ। 2.5 ਤੋਲੇ ਦੇ ਓਏ। 2 ਕੰਗਣ। ਵੈਰੀ ਗੁੱਡ। ਇਹਦਾ ਮਤਲਬ ਤੇਰੇ ਨਾਨਕੇ ਚੰਗੇ ਨੇ ਹਾਂਜੀ, ਜਿਨ੍ਹਾਂ ਨੇ ਇੰਨਾ ਜ਼ੇਵਰ ਪਾਇਆ, ਕਿਉਂਕਿ ਹਾਂਜੀ। ਤੇਰੇ ਪਿਓ ਨੇ ਤਾਂ ਕੁਝ ਨਹੀਂ ਕਮਾਇਆ। ਭਾਜੀ ਕੋਈ ਵੀ ਨਹੀਂ ਸਿਰ ਤੇ, ਨਾ ਮਾਂ ਪਿਓ ਨਾ ਭੈਣ ਭਰਾ, ਕੱਲਾ ਹੀ ਹੈਗਾ ਭਾਜੀ। ਫਿਰ ਤੈਨੂੰ ਕੱਲੇ ਨੂੰ ਵੀ ਰਹਿਣ ਦੀ ਭਾਜੀ ਲੋੜ ਆ? ਫੇਮਸ। ਜਿੱਥੇ ਇੰਨਾ ਖਾਨਦਾਨ ਟੁਰ ਗਿਆ, ਤੂੰ ਵੀ ਟੁਰ ਜਾ। ਪਾਗਲ ਹੋ ਗਿਆ? ਤੈਨੂੰ ਨਹੀਂ ਪਤਾ ਮੈਂ ਤੈਨੂੰ ਕਿੱਥੇ ਲੈ ਜਾਵਾਂਗਾ? ਤੈਨੂੰ ਇੱਥੋਂ ਮੈਂ ਕੱਢ ਕੇ ਲੈ ਜਾਵਾਂਗਾ, ਤੈਨੂੰ ਮੈਂ ਕਿਸੇ ਦੂਸਰੀ ਦੁਨੀਆ ਦੇ ਵਿੱਚ ਲੈ ਜਾਵਾਂਗਾ। ਚੁੱਪ ਕਰਕੇ ਪੁੱਤਰ ਕੰਗਣ ਵੇਚ, ਮਾਂ ਦੀਆਂ ਪਾਇਲਾਂ ਵੇਚ, ਹੋਰ ਕਿਹੜੀ ਕਿਹੜੀ ਸ਼ੈ ਮਾਂ ਦੀ ਵਿਕਣ ਵਾਲੀ ਹੈ? ਬਸ ਇਹੀ ਆ ਭਾਜੀ। ਇਹ ਦੋ ਸ਼ਾਮਾਂ, ਦੋਵੇਂ ਸ਼ਾਮਾਂ ਵੇਚ ਕੇ ਤੇ ਮੇਰੇ ਕੋਲ ਆ ਜਾ ਪੁੱਤ। 20 ਲੱਖ ਰੁਪਇਆ ਪੂਰਾ ਕਰ। 20 ਲੱਖ ਲੈ ਕੇ ਮੇਰੇ ਕੋਲ ਆ ਜਾ, ਤੈਨੂੰ ਮੈਂ ਕਰੋੜਾਂ ਦਾ ਐਕਟਰ ਬਣਾ ਦੇਣਾ, ਕਰੋੜਾਂ ਦਾ। ਬਾਲੀਵੁੱਡ ਤੇ ਵੀ ਜਾਊਂਗਾ। ਤੂੰ ਭਾਵੇਂ ਜਾਲੀਵੁੱਡ ਤੇ ਵੀ ਜਾਏਗਾ, ਹਾਲੀਵੁੱਡ ਤੇ ਤੂੰ ਕਟਿੰਗ ਕਰਾਏਗਾ, ਕਰਾ ਕੇ ਤੂੰ ਵਾਪਸ ਆਏਗਾ ਪੁੱਤਰ। ਤੈਨੂੰ ਪਤਾ ਨਹੀਂ ਤੂੰ ਕਿੱਥੇ ਚਲੇ ਜਾਣਾ ਪੁੱਤ। 20 ਲੱਖ ਰੁਪਇਆ ਲੈ ਕੇ ਆ, ਲੈ ਆ ਪੈਸਾ। ਮੇਰੀ ਵੀਡੀਓ 4U ਤੇ ਜਾਣੀ ਚਾਹੀਦੀ ਏ ਪੁੱਤ। ਤੇਰੀ ਜਾਣੀ ਆ, ਪਤਾ ਨਹੀਂ ਕਿੱਥੇ ਕਿੱਥੇ ਚਲੇ ਜਾਣੀ ਆ। ਪੈਸਾ ਲਿਆ। ਹੁਣ ਲਿਆਉਣਾ ਕਿੱਥੇ? ਮੈਨੂੰ ਤਾਂ ਅੱਗੇ ਬੜੀ ਮੁਸ਼ਕਿਲ ਲੱਭਾਂ ਤੂੰ। ਪੁੱਤ ਜਿੱਥੇ ਮੈਨੂੰ ਤੂੰ ਅੱਜ ਲੱਭ ਲਿਆ, ਤੇ ਜਦੋਂ ਤੇਰੇ ਕੋਲ 20 ਲੱਖ ਆਉਣਾ ਨਾ, ਤੈਨੂੰ ਮੈਂ ਆਪ ਲੱਭ ਲੈਣਾ ਪੁੱਤ। ਜਾ 20 ਲੱਖ ਰੁਪਇਆ ਲੈ ਕੇ ਆ। 20 ਲੱਖ। ਉਹ ਜੇ ਬੰਦੇ ਪੈਸਾ ਲੈ ਕੇ ਵਾਪਸ ਆ ਗਏ, ਮੈਂ ਵੀ ਇੱਕ ਕਾਮਯਾਬ ਤੇ ਖੂਬਸੂਰਤ ਅੱਛੀ ਫਿਲਮ ਬਣਾ ਸਕਾਂਗਾ। ਨਾਲੇ ਮੇਰਾ ਸ਼ੌਕ ਪੂਰਾ ਹੋ ਜਾਏਗਾ, ਨਾਲੇ ਇਹਨਾਂ ਦਾ। ਲੋਕੇਸ਼ਨ ਹੁਣ ਲੋੜ ਪਈ ਹੈ, ਹੀਰੋਇਨ ਹੋਣੀ ਜ਼ਰੂਰੀ ਹੈ। ਅਗਰ ਲੜਕੀ ਕੋ ਫਿਲਮ ਦੇ ਵਿੱਚ ਆ ਜਾਵੇ ਨਾ, ਕਮ ਸੇ ਕਮ ਇੱਕ ਅੱਧੀ ਤੇ ਹੋਣੀ ਚਾਹੀਦੀ ਹੈ ਨਾ। ਇਹ ਸਾਰੀ ਬੰਦਿਆਂ ਵਾਲੀ ਫਿਲਮ ਦਿਖਾਉਣੀ ਕਿਹਨੂੰ ਆ? ਮੈਂ ਇੱਕ ਅੱਧੀ ਕੁੜੀ ਹੋਣੀ ਚਾਹੀਦੀ ਆ। ਚੱਲੋ ਕਿਸੇ ਕੁੜੀ ਨੂੰ ਲੱਭ। ਉਹ ਜੀ ਓਏ, ਇਹ ਭਾਈ ਕੌਣ? ਵਾਹ 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 ਵਾਹ। ਇਸ ਇਲਾਕੇ ਦੇ ਵਿੱਚ ਇੰਨੇ ਵੀਰਾਨੇ 'ਚ ਇੰਨਾ ਹੁਸਨ ਔਰ ਛਾਲਾ ਮਾਰਦਾ ਹੋਇਆ। ਇਹਦਾ ਮਤਲਬ ਹੁਸਨ ਵਾਲੇ ਖਾ ਰਿਹਾ, ਜਿਹੜਾ ਤਾਂ ਨੂੰ ਜਾ ਰਿਹਾ, ਕਦੀ ਥੱਲੇ ਨੂੰ ਆ ਰਿਹਾ। ਇਹ ਕੀ ਕਰਦਾ ਪਿਆ ਮੇਰੇ ਵੱਲ ਵੇਖ ਕੇ? ਵਾਹ, ਇਹਦਾ ਕੋ ਪਤਾ ਕਰ। ਐ ਹੀ ਚਿਹਰਾ ਚਾਹੀਦਾ ਮੈਨੂੰ, ਐ ਹੀ ਬਿਲਕੁਲ। ਓਏ ਹੋਏ, ਬਿਲਕੁਲ ਬਾਬਰਾ ਸ਼ਰੀਫ ਲੱਗ ਰਹੀ ਹੈ ਤੂੰ, ਸੈਮਾ ਲੱਗ ਰਹੀ ਹੈ ਤੂੰ, ਰੇਸ਼ਮ ਲੱਗ ਰਹੀ ਹੈ ਤੂੰ। ਤੈਨੂੰ ਪਤਾ ਨਹੀਂ ਤੇਰੇ ਅੰਦਰ ਕੀ ਹੈ? ਤੁਸੀਂ ਕੌਣ ਹੋ? ਮੈਂ ਇੱਕ ਡਾਇਰੈਕਟਰ ਹਾਂ। ਇਸ ਇਲਾਕੇ ਦੇ ਵਿੱਚ ਤੁਸੀਂ ਸੁਣਿਆ ਨਹੀਂ, ਰੌਲਾ ਨਹੀਂ ਪਿਆ ਪੂਰੇ ਇਲਾਕੇ ਦੇ ਵਿੱਚ ਕਿ ਇਸ ਪਿੰਡ ਦੇ ਵਿੱਚ ਡਾਇਰੈਕਟਰ ਆਇਆ? ਉਹ ਡਾਇਰੈਕਟਰ ਮੈਂ ਹਾਂ। ਅੱਛਾ ਤੁਸੀਂ ਹੋ? ਮੈਂ ਉਹ ਡਾਇਰੈਕਟਰ। ਤੁਹਾਡਾ ਫੇਸ ਬਿਲਕੁਲ ਫਿਲਮਾਂ 'ਚ ਆਉਣ ਵਾਲਾ ਹੈ। ਅੱਛਾ ਮੈਂ ਫਿਲਮਾਂ 'ਚ ਕੰਮ ਕਰ ਸਕਦੀ ਹਾਂ? ਕਰ ਸਕਦੇ ਹੋ। ਸ਼ਾਦੀ ਹੋਈ ਤੁਹਾਡੀ? ਨਹੀਂ। ਫਿਰ ਤੇ ਤੁਸੀਂ ਫਿਲਮਾਂ 'ਚ ਕੰਮ ਕਰ ਸਕਦੇ ਹੋ, ਅੱਛਾ ਕਿਉਂਕਿ ਤੁਹਾਡੇ ਚਿਹਰੇ 'ਚ ਮਾਸੂਮੀਅਤ ਹੈ। ਤੁਹਾਨੂੰ ਪਤਾ ਤੁਹਾਡਾ ਫੇਸ ਕਿਹਦੇ ਨਾਲ ਮਿਲਣਾ ਹੈ? ਕਿਹਦੇ ਨਾਲ? ਤੁਹਾਡੇ ਮਾਪਿਓ ਨਾਲ। ਉਸ ਤੋਂ ਬਾਅਦ ਤੁਹਾਡਾ ਭਲਾ ਕਿਹਨੇ ਮਿਲਣਾ? ਕਿਹਦੇ ਨਾਲ? ਬਾਬਰਾ ਸ਼ਰੀਫ ਨਾਲ। ਅੱਛਾ ਬਾਬਰਾ ਸ਼ਰੀਫ ਨੂੰ ਇੱਥੇ ਤੱਕ ਤੁਹਾਨੂੰ ਪਤਾ ਕੌਣ ਲੈ ਕੇ ਗਿਆ? ਕੌਣ ਲੈ ਕੇ ਗਿਆ? ਕੌਣ ਲੱਗਿਆ? ਕੌਣ ਲੈ ਕੇ ਪੁੱਛ ਗਿਆ? ਲੈ। ਤੁਸੀਂ ਸੀ ਡਾਇਰੈਕਟਰ ਉਹਨਾਂ ਦੇ? ਡਾਇਰੈਕਟਰ ਨਹੀਂ ਸੀ, ਹਾਂਜੀ। ਉਦੋਂ ਮੈਂ ਗੱਡੀ ਚਲਾਉਂਦਾ ਹੁੰਦਾ ਸੀ। ਬਾਬਰਾ ਸ਼ਰੀਫ ਜਿੱਥੇ ਉਹਨੇ ਜਾਣਾ ਤੇ ਮੈਂ ਪਹੁੰਚਾਉਂਦਾ ਹੁੰਦਾ ਸੀ। ਤੇ ਤੁਹਾਡੇ ਅੰਦਰ ਮੈਂ ਬਿਲਕੁਲ ਉਹੀ ਚੀਜ਼ਾਂ ਦੇਖ ਰਿਹਾ। ਉਸ ਦਾ ਚੰਚਲਪਨ ਨੇ ਤੁਹਾਡੇ, ਉਸੇ ਤਰ੍ਹਾਂ ਤੁਸੀਂ ਛਾਲਾਂ ਮਾਰਦੇ ਹੋ, ਉੱਚੀ ਜਗ੍ਹਾ ਨੂੰ ਫੜਨਾ ਚਾਹੁੰਦੇ ਹੋ ਤੁਸੀਂ, ਕਿਤੇ ਤੁਹਾਡਾ ਤੁਸੀਂ ਚਾਹੁੰਦੇ ਹੋ ਕਿ ਹੱਥ ਪੈ ਜਾਵੇ, ਤੁਸੀਂ ਇਸ ਜ਼ਮਾਨੇ 'ਚੋਂ ਅੱਗੇ ਨਿਕਲ ਜਾਓ, ਤੁਸੀਂ ਇਸ ਦੁਨੀਆ 'ਚੋਂ ਅੱਗੇ ਜਾਣਾ ਚਾਹੁੰਦੇ ਹੋ, ਤਾਂ ਨੂੰ ਜਾਣਾ ਚਾਹੁੰਦੇ ਹੋ। ਇਹ ਤੁਸੀਂ ਛਾਲ ਮਾਰੀ ਨਾ ਜਿਹੜੀ, ਹਾਂ। ਇਹ ਛਾਲ ਆਮ ਖਵਾਤੀਨ ਨਹੀਂ ਮਾਰ ਸਕਦੀ। ਇਹ ਜਿਹਦੇ ਅੰਦਰ ਟੈਲੈਂਟ ਹੋਵੇ ਉਹੀ ਐਂ ਕਰਦੀ ਆ। ਮੈਨੂੰ ਸਾਰਾ ਪਤਾ ਵਾ, ਮੈਂ ਡਾਇਰੈਕਟਰ ਹਾਂ। ਇਹ ਜਿਹੜਾ ਮੇਰੇ ਕੋਲ ਕੈਮਰਾ ਹੈ, ਇਹ ਕੈਮਰਾ ਤੁਹਾਨੂੰ ਪਤਾ ਕਿੰਨੇ ਦਾ ਆਉਂਦਾ? ਨਹੀਂ। ਮੇਰੀ ਜ਼ਿੰਦਗੀ ਦੀ ਹਰ ਸ਼ੈ ਵਿਕ ਗਈ। ਆ ਕੈਮਰੇ ਵਾਸਤੇ? ਹਾਂ, ਅੱਛਾ 1.5 ਕਰੋੜ ਰੁਪਏ ਦਾ ਇਹ ਕੈਮਰਾ ਹੈ, ਔਰ ਇਸ ਕੈਮਰੇ ਦੇ ਵਿੱਚ ਤੁਸੀਂ ਆਓਗੇ। ਹੂੰ। ਇਹ ਬਣਿਆ ਹੀ ਤੁਹਾਡੇ ਵਾਸਤੇ। ਵਾਕਈ? ਪਤਾ ਕੀ ਗੱਲ ਹੈ, ਤੁਹਾਡੇ ਕੋਲ ਫਿਲਮ ਜਦੋਂ ਸਟਾਰਟ ਬੰਦਾ ਕਰਦਾ ਨਾ, ਹਾਂਜੀ ਇੱਕ ਵਾਰੀ ਤੁਸੀਂ ਜ਼ਮਾਨੇ ਨੂੰ ਨਜ਼ਰ ਆ ਗਏ ਨਾ, ਹਾਂ। ਤੇ ਤੁਸੀਂ ਇੰਨੇ ਕੁ ਮਸਰੂਫ ਹੋ ਜਾਓਗੇ, ਤੁਹਾਡਾ ਮੇਰੇ ਵਾਸਤੇ ਵੀ ਟਾਈਮ ਨਹੀਂ ਹੋਣਾ ਤੁਹਾਡੇ ਅੱਛਾ ਕੋਲ। ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਇਸ ਤਰ੍ਹਾਂ ਹੋ ਸਕਦਾ ਹੈ ਕਿ ਤੁਹਾਡੇ ਵਾਲਿਦ ਸਾਹਿਬ ਕੀ ਕਰਦੇ ਨੇ? ਮੇਰੇ ਵਾਲਦ ਸਾਹਿਬ ਨਹੀਂ ਹੈਗੇ। ਵਾਓ, ਤੇਰਾ ਪਿਓ ਨਹੀਂ ਹੈ? ਨਹੀਂ। ਮੈਨੂੰ ਵੀ ਇਦਾਂ ਦੀ ਕੁੜੀ ਚਾਹੀਦੀ ਸੀ, ਕਿਉਂਕਿ ਉਹਨੂੰ ਰੋਕਣ ਵਾਲਾ ਕੋਈ ਨਾ ਹੋਵੇ। ਕੀ ਮਤਲਬ ਮੈਂ ਤੁਹਾਡਾ? ਜਿਹੜਾ ਮਰਜ਼ੀ ਸੀਨ ਕਰਾ ਲਵਾਂ ਤੁਹਾਡੇ ਕੋਲ, ਜਿੰਨੇ ਮਰਜ਼ੀ ਲੇਟ ਤੁਹਾਨੂੰ ਛੁੱਟੀ ਦੇਵਾਂ, ਤੁਸੀਂ ਆਪਣੇ ਘਰ ਵੀ ਜਾਓ ਤਾਂ ਤੁਹਾਨੂੰ ਪੁੱਛਣ ਵਾਲਾ ਕੋਈ ਨਾ ਹੋਵੇ। ਨਹੀਂ ਲੇਕਿਨ ਮੇਰਾ ਭਰਾ ਹੈਗਾ। ਉਹ ਭਰਾਵਾਂ ਦਾ ਕੀ ਹੈ? ਭਰਾਵਾਂ ਨੂੰ ਆਪਾਂ ਇਸ ਕੰਮ 'ਚ ਪਾ ਦੇਣਾ, ਉਹਨੂੰ ਮੈਂ ਫਿਲਮ ਦੇ ਵਿੱਚ ਇੱਕ ਸ਼ਾਟ ਦੇਣਾ ਵਾ, ਹਾਂ। ਉਹਨੇ ਬਲਕਿ ਆਪ ਤੁਹਾਨੂੰ ਟਾਈਮ ਨਾਲ ਲੈ ਕੇ ਆਇਆ ਕਰਨਾ। ਅੱਛਾ। ਮੈਂ ਸੀਨ ਇਦਾਂ ਦਾ ਪਾਵਾਂਗਾ, ਮੈਂ ਬਿਲਕੁਲ ਹੀਰੋ ਦੇ ਨਾਲ ਤੇਰਾ ਜਿਹੜਾ ਦੋਸਤ ਹੁੰਦਾ ਨਾ, ਉਹ ਤੇਰਾ ਭਰਾ ਪਾ ਦੇਵਾਂਗੇ। ਤੁਸੀਂ ਜਲਦੀ ਦੱਸੋ ਇਹ ਕੰਮ ਕਿਸ ਤਰ੍ਹਾਂ ਹੋਏਗਾ? ਇਹ ਕੰਮ ਇਸ ਤਰ੍ਹਾਂ ਹੋਏਗਾ ਕਿ ਇਹਦੇ ਵਾਸਤੇ ਥੋੜੇ ਜਿਹੇ ਪੈਸੇ ਚਾਹੀਦੇ ਨੇ, ਤੁਹਾਨੂੰ ਇਨਵੈਸਟ ਕਰਨੇ ਪੈਣੇ ਨੇ। ਲੇਕਿਨ ਪੈਸੇ ਤੇ ਮੇਰੇ ਕੋਲ ਨਹੀਂ ਹੈਗੇ। ਹੈਂ? ਕਿਉਂ? ਪੈਸੇ ਹਾਂ। ਤੋਂ ਬਗੈਰ ਕਿਸ ਤਰ੍ਹਾਂ ਆਏਗੇ? ਕਿਉਂਕਿ ਇੱਕ ਵਾਰੀ ਜਦੋਂ ਬੰਦੇ ਨੇ ਹਿੱਟ ਹੋਣਾ ਹੁੰਦਾ ਨਾ, ਹਾਂਜੀ ਪਹਿਲੇ ਉਹਨੂੰ ਪੈਸੇ ਆਪਣੇ ਕੋਲੋਂ ਲਾਉਣੇ ਪੈਂਦੇ ਨੇ, ਤੇ ਤੂੰ ਇੱਕ ਵਾਰੀ ਪੈਸੇ ਕੋਲੋਂ ਲਾ, ਮੁੜ ਕੇ ਸਾਰੀ ਜ਼ਿੰਦਗੀ ਕਮਾ। ਪੈਸੇ? ਅੱਛਾ ਮੈਂ ਕੁਝ ਕਰਨੀ ਆ, ਲੇਕਿਨ ਮੈਨੂੰ ਯਕੀਨ ਕੀ ਨਹੀਂ ਆ ਕਰੇਂਗੀ ਰਿਹਾ ਤੂੰ? ਕੀ ਕਰੇਂਗੀ? ਮੈਂ ਫਿਲਮਾਂ 'ਚ ਕਿਸ ਤਰ੍ਹਾਂ ਆ ਸਕਦੀ ਹਾਂ? ਹਾਂ, ਉਹਦੇ ਵਾਸਤੇ ਤੈਨੂੰ ਕੁਝ ਕਰਨਾ ਪਏਗਾ, ਉਹਦੇ ਵਾਸਤੇ ਪੈਸਾ ਲਿਆਉਣਾ ਪਏਗਾ। ਕਿੱਥੋਂ ਅੱਛਾ ਮੇਰੇ ਪੈਸੇ? ਅੱਬਾ ਜੀ ਨੇ ਮਰਨ ਤੋਂ ਪਹਿਲੇ ਕੋਈ 20 ਮਤਲਬ 20 ਤੋਲਾ ਜ਼ੇਵਰ ਹੈ ਮੇਰੇ ਕੋਲ।
ਇਹਦਾ ਮਤਲਬ ਪਿਓ ਤੁਹਾਡੇ ਦਾ ਸ਼ੁਰੂ ਤੋਂ ਪਲਾਨ ਇਹ ਸੀ ਕਿ ਤੁਸੀਂ ਚੰਗੇ ਘਰ ਤੁਹਾਨੂੰ ਵਿਆਹਣਾ ਚਾਹੁੰਦਾ ਸੀ। ਜਿਹੜਾ 20 ਤੋਲੇ ਉਹਨੇ ਜ਼ੇਵਰ ਬਣਾ ਕੇ ਰੱਖਿਆ ਸੀ, ਬਹੁਤ ਅੱਛੀ ਗੱਲ ਹੈ। ਮਾਪਿਆਂ ਨੂੰ ਹਾਂਜੀ, ਪਹਿਲੇ ਚਾਹੀਦਾ ਜ਼ੇਵਰ ਬਣਾ ਕੇ ਰੱਖਣ। ਹੂੰ। ਤੇ ਉਹ ਜ਼ੇਵਰ ਕਿੱਥੇ ਪਿਆ ਉਹ? ਉਹ ਮੇਰੇ ਕੋਲ ਹੀ ਹੈ, ਉਹ ਅਲਮਾਰੀ 'ਚ। ਨਾਲ ਹੀ ਹੈ? ਨਹੀਂ ਨਹੀਂ, ਅਲਮਾਰੀ 'ਚ ਅੱਛਾ, ਘਰ। ਅਲਮਾਰੀ 'ਚ ਘਰ ਪਿਆ ਹੈ। ਹਾਂਜੀ। ਉਹ ਘਰ ਪਿਆ ਕੀ ਕਰਨ ਡਿਆ ਹੈ? ਉਹ ਘਰ ਪਿਆ ਉਹਨਾਂ ਹੀ ਰਹਿਣਾ ਵਾ। ਇਹ ਤੁਸੀਂ ਵੇਚ ਕੇ ਫਿਲਮਾਂ ਦੇ ਵਿੱਚ ਆਓ ਤੇ ਆਣ ਕੇ ਤੁਸੀਂ ਜਿੰਨਾ ਮਰਜ਼ੀ ਜ਼ੇਵਰ ਲੈ ਲਓ। ਤੇ ਫਿਰ ਬਾਅਦ ਵਿੱਚ ਮੈਂ ਕੀ ਕਰਾਂਗੀ? ਤੂੰ ਕੁਝ ਵੀ ਨਹੀਂ ਕਰਨਾ ਤੂੰ। ਤੂੰ ਹਿੱਟ ਹੋ ਜਾਣਾ ਵਾ। ਉਹ ਤੋਂ ਪਤਾ ਨਹੀਂ ਕਿੰਨਾ ਜ਼ੇਵਰ ਤੂੰ ਆਪ ਕਮਾ ਲੈਣਾ ਵਾ। ਲੇਕਿਨ ਅਗਰ ਮੈਂ ਐਮਰਜੈਂਸੀ ਵੇਚੇ ਤਾਂ ਮੈਨੂੰ ਘਾਟਾ ਪੈ ਜਾਏਗਾ। ਕੋਈ ਨਹੀਂ ਘਾਟਾ ਪੈਂਦਾ। ਉਹ ਅੱਗੋਂ ਬਹੁਤ ਕੁਝ ਮਿਲ ਜਾਣਾ ਤੈਨੂੰ। ਜਦੋਂ ਤੂੰ ਹੀਰੋਇਨ ਬਣ ਗਈ ਤੇਰੇ ਕੋਲ ਜ਼ੇਵਰ ਆਪ ਚੱਲ ਕੇ ਆਉਣਾ। ਸੁਨਿਆਰੇ ਸਾਰੇ ਤੇਰੇ ਕੋਲ ਆਉਣੇ ਨੇ। ਕਿੰਨੇ ਸੁਨਿਆਰੇ? ਹਾਂ, ਮੈਂ ਕਹਿ ਰਿਹਾ ਨਾ, ਮੇਰੇ ਇਹ ਪੈਸੇ ਸੁਨਿਆਰੇ ਵੀ ਹੋਣਗੇ ਜਿਹੜੇ ਨਾ। ਇਹ ਜਿਹੜੇ ਸੁਨਿਆਰੇ ਨੇ ਇਹ ਅੱਗੇ ਦਿਲ ਸੁੱਟਣ ਨੂੰ ਫਿਰਦੇ ਹੁੰਦੇ ਆ। ਅੱਛਾ, ਔਰ ਤੇਰੇ ਵਰਗੀ ਖੂਬਸੂਰਤ ਲੜਕੀ ਤੇ ਇਹਨਾਂ ਨੇ ਐ ਜ਼ੇਵਰ ਨਿਸ਼ਾਵਰ ਕਰਨਾ ਐ ਕਰਕੇ। ਚਲੋ ਮੈਂ ਅੱਜ ਕੁਝ ਕਰਨੀ ਹੈ। ਜ਼ੇਵਰ ਜਿਹੜਾ ਨਾ ਜ਼ੇਵਰ ਸੇਲ ਕਰ ਵੇਚਣਾ, ਦਿੰਦੀ ਹੋਰ ਹਾਂ। ਕੁਝ ਨਹੀਂ ਕਰਨਾ। ਹਾਂਜੀ, ਜ਼ੇਵਰ ਵੇਚ ਕੇ ਚਲੋ ਠੀਕ ਹੈ। ਫਟਾਫਟ ਵੇਚ ਕੇ ਇੱਥੇ ਆ ਜਾ। ਮੈਂ ਇੱਥੇ ਖਲੋਤਾ ਤੇਰਾ ਠੀਕ ਹੈ, ਇੰਤਜ਼ਾਰ ਮੈਂ ਕਰ ਆਈ। ਰਿਹਾ। ਜਿੱਦਾਂ ਵੀ ਆਉਣੇ ਪਾਉਣੇ ਚ ਜ਼ੇਵਰ ਨਿਕਲਦਾ ਕੱਢ ਦੇ ਕੱਢ ਦੇ ਕੱਢ ਦੇ। ਡਾਇਰੈਕਟਰ ਸਾਹਿਬ, ਮੈਂ ਆਣਾ ਕਿੱਥੇ ਜ਼ੇਵਰ ਵੇਚ ਕੇ? ਤੂੰ ਜ਼ੇਵਰ ਵੇਚ, ਮੈਂ ਆਵਾਂਗਾ। ਤੁਸੀਂ ਹਵੇਲੀ ਦੇ ਵਿੱਚ ਆ ਜਾਣਾ। ਹਵੇਲੀ ਜਿਹੜੀ ਪਿੰਡ ਦੀ ਸਭ ਤੋਂ ਵੱਡੀ ਹਵੇਲੀ ਹੈ। ਹਵੇਲੀ 'ਚ? ਉੱਥੇ ਆ ਜਾਓ। ਹਾਂ ਚਲੋ ਆ ਜਾ। ਠੀਕ ਹੈ, ਠੀਕ ਜ਼ੇਵਰ ਹੈ। ਵੇਚਿਆ, ਜ਼ੇਵਰ ਮੈਂ ਵੇਚਿਆ। ਇਹਨੂੰ ਜਾਂਦੀ ਨੂੰ ਤਾਂ ਦੇਖਾਂ ਕਿਦਾਂ ਦੀ ਲੱਗਦੀ ਉੱਡ ਕੋਠੇ ਤੋਂ ਕਬੂਤਰ ਆਵੇ। ਹਾਲਾਂਕਿ ਕਬੂਤਰ ਪਾਉਣਾ ਚਾਹੀਦਾ ਸੀ ਉਹਨਾਂ ਨੂੰ ਕੋਠੇ ਤੇ। ਕਾਂ ਪਾਤਾ ਵੀ ਕਾਂ ਨੇ ਅੱਜ ਤੱਕ ਕੋਈ ਇਦਾਂ ਦਾ ਕੰਮ ਕੀਤਾ? ਇਹ ਖੂਬਸੂਰਤ ਪਰਿੰਦਾ ਜਿਹੜਾ ਖਤ ਲੈ ਕੇ ਜਾਂਦਾ, ਖਤ ਲੈ ਕੇ ਆਉਂਦਾ। ਬਲਕਿ ਇਹ ਜਾਨਵਰ ਨੂੰ ਦੇ ਕੇ ਭੇਜਣਾ ਚਾਹੀਦਾ ਖਤ, ਭਾਵੇਂ ਜਿੱਡਾ ਮਰਜ਼ੀ ਭਾਰਾ ਹੋਵੇ ਇਹਨੇ अस्सलाम ਪਹੁੰਚਾਉਣਾ। वालेकुम डॉक्टर साहब। ਓ ਆ ਗਈ ਮੇਰੀ ਬਾਬਰਾ, ਆ ਗਈ। ਆਉਣ ਵਾਲੇ ਵਕਤ ਦੀ ਬਾਬਰਾ ਆ ਗਈ। ਪਹੁੰਚ ਗਈ ਟਾਈਮ ਨਾਲ। ਹਾਂਜੀ, ਹਾਂਜੀ, ਲੈ ਆਈ ਮੈਂ- ਪੈਸੇ ਲੈ ਕੇ ਆਈ ਹਾਂ। हाँ जी हाँ जी डॉक्टर साहब, लेकिन एक गल सी, मैं ਤੁਹਾਨੂੰ 20 ਤੋਲੇ ਦਾ ਕਿਹਾ ਸੀ ਨਾ, ਹਾਂ ਹਾਂ। ਉਹ ਤੇ ਸਾਰਾ 5 ਤੋਲੇ ਨਿਕਲਿਆ। ਚਾਹ ਕੀ ਲੈ ਕੇ ਆਈ ਹੈ ਐ ਇਹਦੇ? ਤਕਰੀਬਨ 10 ਲੱਖ। 10 ਲੱਖ ਪੂਰਾ? ਹਾਂ, ਇਹ ਤੁਸੀਂ ਰੱਖੋ। ਹਾਂਜੀ, ਪੂਰਾ। ਜ਼ੇਵਰ ਸਾਰਾ ਵਿੱਚ ਹੈ? ਹਾਂ, ਸਾਰਾ ਵੇਚਦਾ। ਬਹੁਤ ਚੰਗਾ ਕੀਤਾ, ਬਹੁਤ ਚੰਗਾ ਕੀਤਾ। ਹੁਣ ਮੈਂ ਬਣ ਜਾਗੀ ਨਾ? ਤੂੰ ਬਣ ਜਾਏਂਗੀ। ਪਿੱਛੇ ਮੈਨੂੰ ਸਿਰਫ ਡਾਂਸਰ ਘਟਾਉਣੇ ਪੈਣੇ ਨੇ ਤਾਂ ਕਿ ਜਦੋਂ ਫਾਈਟ ਹੋਣੀ ਨਾ, ਫਾਈਟ ਵੀ ਮੈਨੂੰ 2 ਬੰਦੇ ਦੀ ਕਰਾਉਣੀ ਪੈਣੀ ਹੈ। ਤੇ ਮੇਰਾ ਜ਼ਿਹਨ ਦੇ ਵਿੱਚ ਸੀ ਮੈਂ 40-50 ਬੰਦੇ ਆਪਸ ਚ ਲੜਾਉਣੇ ਸੀ। ਲੇਕਿਨ ਅੱਛਾ ਫੈਸਲਾ ਤੁਸੀਂ, ਮੈਂ ਉਸ ਹਿਸਾਬ ਨਾਲ ਫਿਲਮ ਦਾ ਥੋੜੇ ਬਜਟ ਕੰਟਰੋਲ ਚ ਲਿਆਵਾਂਗਾ। ਅੱਛਾ। ਤੁਸੀਂ ਉੱਥੇ ਬੈਠੋ, ਤੁਸੀਂ ਉੱਥੇ ਬੈਠੋ, ਆਪਣੀ ਲੱਟ ਸਹੀ ਕਰ। ਆਉਣ ਵਾਲੇ ਵਕਤ ਦੀ ਬਾਬਰਾ ਹੈ ਤੂੰ। ਬਾਬਰਾ ਬਾਬਰਾ, ਮੈਂ ਤੈਨੂੰ ਬਾਬਰਾ ਕਹਿਣਾ ਵਾ। ਖੜੀ ਹੋ ਜਾ। ਉਧਰ ਆ, ਖੁੱਲੀ ਸਾਈਡ ਤੇ ਆ, ਖੁੱਲੀ ਸਾਈਡ ਤੇ ਆ, ਇਧਰਲੀ ਸਾਈਡ ਤੇ ਬਹਿ। ਕਿਉਂਕਿ ਤੂੰ ਹੀਰੋ ਨੇ। अच्छा। ਤੂੰ ਪੈਸੇ ਖਰਚ ਕੇ ਆਈ ਹੈ। ਹਾਂ। ਹਾਂ, ਤੂੰ ਆਪਣੀ ਸਟਰਗਲ ਨਾਲ ਨਹੀਂ ਆਈ। ਤੂੰ ਪੈਸੇ ਖਰਚੇ ਤੋਂ ਖੁੱਲ ਕੇ ਬਹਿ ਬਾਬਰਾ, ਖੁੱਲ ਕੇ ਬਹਿ। ठीक है। ਹਾਂ ਬਾਬਰਾ, ਖੁੱਲ ਜਾ। ਨਨ ਢੋਲਣਾ ਵੇਲਾਈਆਂ ਲਾਈਆਂ ਮੈਂ ਤੇਰੇ, ਨਨ ਢੋਲਣਾ ਇੱਕੋ ਦਿਲ ਸੀ ਮੇਰੇ, ਢੋਲਣਾ ਮੈਂ ਤੇ ਲੁੱਟੇ ਗਈ ਸਾਂ, ਕਿਹਨੇ ਲੁੱਟਿਆ ਤੈਨੂੰ? ਢੋਲਣਾ ਮੈਂ ਤੇ ਲੁੱਟੇ ਗਈ ਸਾਂ, ਲੁੱਟੇ ਹੋਏ ਬੰਦੇ ਦਾ ਕੰਮ ਮੇਰੇ ਕੋਲ ਕੋਈ ਵੀ ਨਹੀਂ। ਲਾਈਆਂ ਲਾਈਆਂ ਤਬਾਈਆਂ ਤਬਾਈਆਂ ਆ ਡਾਕਟਰ ਗਿਆ। ਸਾਹਿਬ, ਹਾਂ 10 ਲੱਖ ਰੁਪਏ ਨੂੰ ਮੇਰੀ ਜਗ੍ਹਾ ਵਿਕਣੀ ਸੀ। ਇੱਧਰ ਆ ਪੁੱਤਰ, ਉੱਥੇ ਹੀਰੋਇਨ ਬੈਠੀ ਆ, ਹਯਾ ਕਰੀਦਾ ਹੁੰਦਾ। ਤੁਹਾਡੇ ਘਰ ਵੀ ਕੋਈ ਹੀਰੋਇਨ ਭੈਣ ਹੈ? ਅਸੀਂ ਕੱਲ ਇਹ ਪੁੱਤਰ ਕਿ ਪੈਸੇ ਲੈ ਕੇ ਆਏ ਹਾਂ। ਡਾਕਟਰ ਸਾਹਿਬ, 10 ਲੱਖ ਨੂੰ ਮੇਰੀ ਜਗ੍ਹਾ ਮਰਲਾ ਵਿਕਣੀ ਸੀ। ਫੇਰ ਮੈਂ 6 ਲੱਖ ਨੂੰ ਵੇਚ ਕੇ ਆ ਗਿਆ। ਇਹ ਕਿਉਂ ਤੁਸੀਂ ਨੁਕਸਾਨ ਪਹਿਲੇ ਸੋਚਣ ਦੇ ਪੁੱਤਰ? ਤੈਨੂੰ ਜਦੋਂ ਤੇਰਾ ਪੂਰੀ ਦੁਨੀਆ 'ਚ ਨਾ ਹੋ ਜਾਣਾ, ਤੂੰ ਇੰਡੀਆ ਵਾਲੇ ਪਾਸੇ ਜਾ ਕੇ ਮਕਾਨ ਲੈਣੇ ਨੇ। ਪੈਸੇ ਕਿੱਥੇ? ਕਮ ਸੇ ਕਮ 5000 ਦੀ ਮੇਰੀ ਟਿਕਟ ਵਿਕੀ। ਯਾਰ ਤੂੰ 7 ਦੀ ਵੇਚਣੀ ਪੁੱਤਰ। ਤੇ ਡਾਕਟਰ ਸਾਹਿਬ ਘੋੜੇ ਦੇ ਪਹਿਲੇ ਬਿਠਾ ਕੇ ਸੀਨ ਕਰਾਉਣਾ ਮੈਨੂੰ। ਮੈਂ- ਇੱਕੋ ਹਿੱਸਾ ਚ ਦੱਸ। ਮੈਂ ਤੈਨੂੰ ਘੋੜੇ ਤੇ ਨਹੀਂ ਪਾਉਣਾ। ਹਾਂਜੀ। ਇੱਕ ਘੋੜੇ ਤੇ ਸਾਰੀ ਦੁਨੀਆ ਬਹਿੰਦੀ ਹੈ। ਅੱਛਾ ਤੈਨੂੰ ਮੈਂ 2 ਘੋੜੇ ਦਵਾਉਣਾ। ਡਾਕਟਰ ਸਾਹਿਬ, ਮੇਰਾ ਤੇ ਕੋਲ ਇੱਕ ਘੋੜਾ ਇੱਧਰ ਹੋਵੇ, ਇੱਕ ਘੋੜਾ ਇੱਧਰ ਸੈਂਟਰ 'ਚ ਤੂੰ ਐ ਖਲੋਤਾ ਹੋਵੇਂ। ਕਦੀ ਤੈਨੂੰ ਘੋੜੇ ਇੱਧਰ ਨੂੰ ਚਲੇ ਜਾਣ, ਕਦੀ ਇੱਧਰ ਨੂੰ ਚਲੇ ਜਾਣ, ਤੇ ਤੂੰ ਐ ਲੱਤਾਂ ਖੋਲੇ, ਕਦੀ ਬੰਦ ਕਰੇ, ਖੋਲੇ, ਕਦੀ ਬੰਦ ਜਿੱਦਾਂ ਕਰੇ। ਅਜੇ ਦੇਵਨ ਇੱਕ ਲੱਤ ਇੱਧਰ ਮੋਟਰਸਾਈਕਲ ਵੇਖ ਫੂਲ ਔਰ ਕਾਂਟੇ ਫਿਲਮ ਚੇਂਜ ਕਰਾ ਰਹੇ ਹੋ ਘੋੜਿਆਂ ਦੇ ਲੱਤਾਂ। ਮੈਂ ਚੇਂਜ। ਓ ਟਰੈਕਟਰ। ਅੱਛਾ ਪੈਸੇ ਪੁੱਤਰ ਕਿਤੇ? ਪੈਸੇ ਹਾਂ, ਮੋਟਰ ਬੰਦ ਕਰ, ਪੈਸੇ ਦੇ ਕਿੱਥੇ ਆ? ਡਾਕਟਰ ਸਾਹਿਬ, ਲਾਡੀ ਹਿੱਟ ਹੋ ਜਾਏਗਾ ਨਾ। ਹੋ ਜਾਏਗਾ। ਲਾਡੀ ਮੇਰੇ ਹੱਥੋਂ ਨਿਕਲ ਜਾਣਾ ਦੇਖਦਿਆਂ ਦੇਖਦਿਆਂ। ਲਾਡੀ ਨੂੰ ਪੂਰੀ ਦੁਨੀਆ ਵੇਖੇ ਡਾਕਟਰ ਸਾਹਿਬ, ਹਾਂ, ਪੂਰੀ ਬਾਹਰ ਦੁਨੀਆ। ਕੱਢ, ਬਾਹਰ ਕੱਢ। ਸਭ ਕਿੰਨੇ ਪੈਸੇ ਨੇ ਪੁੱਤਰ? ਕਿੰਨੇ ਨੇ? 16 ਲੱਖ ਰੁਪਏ। 16 ਲੱਖ ਰੁਪਏ ਦੇ ਵੀ ਯਾਰ, ਮੈਂ ਤੈਨੂੰ ਤੂੰ ਮੈਨੂੰ 20 ਲੱਖ ਰੁਪਏ ਕਹਿ ਕੇ ਤੂੰ 16 ਲੱਖ ਫੜਾਉਣ ਡਿਆ। ਯਾਰ ਕੀ ਹੋ ਗਿਆ? ਤੁਸੀਂ ਮੇਰਾ ਦਿਮਾਗ ਖਰਾਬ ਕਰਨ ਡਏ ਹੋ ਯਾਰ। ਡਾਕਟਰ ਸਾਹਿਬ, ਕਬੂਲ ਕਰੋ, ਲੇਕਿਨ ਲਾਡੀ ਨੂੰ ਇੱਕ ਫਨਕਾਰ ਜ਼ਰੂਰ ਬਣਾਇਓ ਬਣ ਜਾਏਗਾ ਡਾਕਟਰ ਪੁੱਤਰ। ਸਾਹਿਬ। 16 ਲੱਖ ਰੁਪਏ ਉਹ ਕੁੜੀ ਨੂੰ ਵੇਖਣ ਡਿਆ। ਉਹ ਪਤਾ ਨਹੀਂ ਛੱਡੋ ਕੌਣ ਹੈ। ਓਏ ਬਾਬਰਾ ਏ, ਉਹ ਇਹ- ਬਾਬਰਾ ਉਹ- ਸ਼ਰੀਫ। ਇਹ ਫਾਲੇ ਹੋਏ ਬਾਬਾ ਜੀ। ਨਹੀਂ ਇਹ ਪਤਾ ਕੀ ਹੈ, ਫਿਲਮਾਂ ਜਦੋਂ ਛੱਡੀ ਨਾ ਘਰ ਪਈ ਮੋਟੀ ਹੋ ਗਈ। ਆ ਗਿਆ ਬਾਬਰਾ ਨਾਲ ਗੱਲ ਕਰ, ਤੇਰਾ ਪੈਰਾਂ ਨੂੰ ਚੁੰਮਾ। ਇਹ ਕੀ ਕਰ ਰਹੇ ਹੋ? ਦੁਆ ਕਰ ਦੇ ਦਿੰਦੀ ਹੈ, ਦੁਆ ਕਰ ਦੇ ਦਿੰਦੀ ਇਹ ਕੌਣ ਨੇ? ਦੁਆ ਕਰ, ਸਿਰ ਤੇ ਪਿਆਰ ਦੇਈਦਾ ਹੁੰਦਾ ਵਾ। ਇਹ ਆਉਣ ਵਾਲੇ ਵਕਤ ਦਾ ਦੁਆ ਸਵਾਲ ਹੈ। ਕਰੀ ਮਾਂ, ਤੇਰਾ ਪੁੱਤਰ ਜਾਂਦਾ ਹੀ ਹੀਰੋ ਬਣ ਜਾਵੇ। ਬਣ ਜਾਏਗਾ ਪੁੱਤਰ। ਕਿਹੜੀ ਜਦੋਂ- ਮਾਂ? ਮਾਂ ਨਹੀਂ, ਹੀਰੋਇਨ। ਇਹ ਫਿਲਮ ਦਾ ਸ਼ਾਟ ਹੈ। ਉੱਥੇ ਆ ਇੱਥੇ ਖੁੱਲ ਕੇ ਬਹਿ 16 ਲੱਖ ਲਾਇਆ ਤੂੰ ਫਰੀ ਨਹੀਂ ਆਇਆ। ਵੈਰੀ ਗੁੱਡ। ਮੈਂ 1 ਮਿੰਟ ਸਾਂਭਾ ਕਰਕੇ ਆਇਆ ਜਰਾ। ਟੀਮ ਅੱਜ ਪੂਰੀ ਹੋ ਗਈ ਹੈ ਤੇ ਅੱਜ ਮੈਂ ਨਾ ਸ਼ੂਟ ਕਰਨਾ ਹੈ ਇੱਥੇ। ਠੀਕ ਹੈ, ਬਾਬਰਾ ਵੀ ਆ ਗਈ ਹੈ
ਔਰ ਮੁਮਰਾਣਾ ਵੀ ਆ ਗਿਆ ਹੈ। ਹੁਣ ਪਿੱਛੇ ਰਹਿ ਗਿਆ ਸਿਰਫ ਸ਼ਾਨ। ਓਏ ਸ਼ਾਨ ਨੂੰ ਯਾਦ ਕੀਤਾ ਤੇ ਸ਼ਾਨ ਹਾਜ਼ਰ ਹੈ ਤੇਰੇ ਅੱਗੇ। ਡੜਨ ਡਸ਼ ਡਸ਼ ਡਸ਼। ਇੱਕੋ ਸੱਚ ਦੱਸ ਡਾਇਰੈਕਟਰਾ। ਇਧਰ ਆਓ। ਸ਼ਾਨ ਕਹਿਤਾ ਮੈਂ ਤੁਹਾਨੂੰ ਤੇ ਉਹ ਪੁੱਤਰ ਉਹ ਪੇਮੈਂਟ ਕਿੱਥੇ? ਪਹਿਲੇ ਮੈਨੂੰ ਇਹ ਦੱਸ ਕੇ ਮੈਂ ਨਾ ਕੁੜੀ ਕਿਹੜੀ ਪਾਏਗਾ। ਅੱਗੇ ਹੁਣ ਤੇਰੇ ਇੱਟ ਲਾ ਦੇਵਾਂ ਪਹਿਲੇ ਉਧਰ ਨੂੰ ਕਿੱਧਰ ਨੂੰ ਜਾਣਾ ਪਹਿਲੇ ਮੈਨੂੰ ਦੱਸ। ਨਹੀਂ ਤਾਂ ਬੰਦਾ ਹੀਰੋਇਨ ਕਿਹੜੀ? ਹੀਰੋਇਨ ਪੁੱਤਰ ਪੈਸੇ ਲੈ ਕੇ ਆਏ ਆ। ਸਹਿਮਾ ਨਾਲ ਗੱਲ ਕੀਤੀ ਏ ਮੇਰੀ। ਸੈਮਾ ਨਾ ਨਹੀਂ ਤੈਨੂੰ ਮੈਂ ਬਾਬਰਾ ਸ਼ਰੀਫ ਨਾਲ ਫਿਲਮਾਂ 'ਚ ਲੈ ਕੇ ਆਉਣਾ ਹੈ। ਓ ਬਾਬਰਾ ਸ਼ਰੀਫ। ਹਾਂ ਹੁਣ ਦੱਸ ਕੀ ਕਹਿਣਾ? ਬਾਬਰਾ ਸ਼ਰੀਫ ਕੌਣ ਹੈ? ਆਪਣੇ ਮਾਪਿਓ ਕੋਲ ਪੁੱਛ ਜਿਹੜਾ ਅੱਧੀ ਰਾਤ ਨੂੰ ਉੱਠ ਦੀਆਂ ਫਿਲਮਾਂ ਦੇਖਦਾ ਸੀ। ਉਦੋਂ ਟੀਵੀ ਦੇ ਵਿੱਚ ਸਿਰਫ ਬਾਬਰਾ ਸ਼ਰੀਫ ਦੀਆਂ ਫਿਲਮਾਂ ਚੱਲਦੀਆਂ ਹੁੰਦੀਆਂ। ਓ ਮੇਰੇ ਮਾਪਿਓ ਦੇ ਹਾਣ ਦੀ ਹੁਣੀ ਹੈ, ਮੈਨੂੰ ਮੇਰੇ ਹਾਣ ਦੀ ਚਾਹੀਦੀ। ਪੁੱਤਰ ਦੁਆ ਖੈਰ ਵਾਸਤੇ ਵੀ ਕੋਈ ਹੀਰੋਇਨ ਚਾਹੀਦੀ ਹੈ। ਇਧਰ ਆ ਪੈਸੇ ਕਿੱਥੇ ਨੇ ਤੇਰੇ ਕੋਲ? ਪੈਸੇ ਸ਼ਾਨ ਪੈਸੇ ਕਿੰਨੇ ਨੇ? 3.5 ਲੱਖ ਰੁਪਇਆ ਤੈਨੂੰ ਐਡਵਾਂਸ ਦਿੱਤਾ ਏ। ਮਾਂ ਦੀਆਂ ਪੰਜੇਬਾਂ ਤੇ ਕੰਗਣ ਵੇਚ ਕੇ ਤੇਰੇ ਕੋਲ ਪਹੁੰਚ ਗਿਆ ਸ਼ਾਨ। 3.5 ਲੱਖ ਰੁਪਇਆ ਇਹਦੇ ਨਾਲ ਮੈਂ ਕੀ ਕਰਾਂ? ਓਏ ਡਾਇਰੈਕਟਰਾ ਟਕਟਰਾ, ਬੜੇ ਨੁਕਸਾਨ ਦੇ ਵਿੱਚ ਮਾਂ ਦਾ ਸੋਨਾ ਵੇਚ ਦਿੱਤਾ ਏ ਮੈਂ। 7 ਲੱਖ ਦਾ ਸੋਨਾ ਜਿਹੜਾ ਮੈਂ 3 ਲੱਖ ਦਾ ਵੇਚ ਕੇ ਤੇਰੇ ਕੋਲ ਪਹੁੰਚਿਆ। ਤੇ ਮੇਰੇ ਕੋਲ ਫਿਰ 2.5 ਲੱਖ ਲੈ ਕੇ ਲੱਖ ਕਿੱਥੇ ਹੈ? ਉਹ 3.5 ਲੱਖ ਏ। ਅੱਛਾ 3.5 ਲੱਖ ਰੁਪਇਆ। ਹਾਂ 3.5 ਲੱਖ ਪੂਰਾ। ਸਾਢੇ- ਮੇਰੀ ਗੱਲ ਸੁਣ 3.5 ਲੱਖ ਰੁਪਏ ਜੀ 3.5 ਘੰਟੇ ਦੀ ਫਿਲਮ 'ਚ ਤੂੰ ਨਹੀਂ ਆ ਸਕਦਾ। ਯਾਰ ਆ ਕਿਹੜੀ ਗੱਲ ਕਿਉਂਕਿ ਉਹ ਬੰਦੇ 16 ਲੱਖ ਰੁਪਇਆ ਲੈ ਕੇ ਬੈਠੇ ਤੇ ਤੂੰ 3.5 ਲੱਖ ਰੁਪਏ ਨਾਲ ਫਿਲਮ ਦੇ ਵਿੱਚ ਆਉਣਾ। ਮੇਰੀ ਗੱਲ ਸੁਣੋ ਤੈਨੂੰ ਮੈਂ ਸਿਰਫ ਫਿਲਮ ਦੇ ਸਟਾਰਟ ਦੇ 2-4 ਸੀਨ ਕਰਾਉਣੇ ਨੇ। ਉਹ 3.5 ਲੱਖ ਨਾਲ ਇੰਨਾ ਹੀ ਹੁੰਦਾ ਵਾ। ਉਹ ਸਾਰੀ ਫਿਲਮ ਨਹੀਂ ਮੈਂ ਤੇਰੇ ਨਾਲ ਭਰ ਦੇਣੀ। ਪੈਸਾ ਤੇਰਾ ਨਾਟਾ ਰਗਾ ਮੂੰਹ ਆ, ਮੈਂ ਪੂਰੇ ਪੈਸੇ ਲੈ ਕੇ ਆ। ਮੈਨੂੰ ਉਹ ਦਿਖਾ ਜਿਹੜੀ ਕੁੜੀ। 3.5 ਲੱਖ ਨਹੀਂ। ਉਹ ਹੀਰੋਇਨ ਉਹ ਬੈਠੀ ਪੁੱਤਰ, ਉਹ ਹੀਰੋਇਨ ਬੈਠੀ ਆ। ਉਹ ਜਿਹੜੀ ਉਹ ਕੁੜੀ ਦੇਖ ਰਿਹਾ ਮੁਸਕਰਾ ਅੱਗੇ ਚੱਲ। ਇਹਦੇ ਜ਼ਖਮ ਹੋਏ ਇਦਾਂ ਤੁਰਨ ਡਿਆ ਜੀ। ਜੇ ਤੂੰ ਕਵੇਂ ਤੇ ਤੇਰੇ ਦੁਸ਼ਮਣ ਮੁਕਾ ਕੇ ਤੇਰਾ ਡੋਲਾ ਆਪਣੇ ਵਿਹੜੇ ਵਿੱਚ ਲੈ ਆਵਾਂ। ਇੱਕੋ ਸੱਚ ਦੱਸ ਕਿ ਤੂੰ ਮੇਰੇ ਨਾਲ ਪਿਆਰ ਕਰਦੀ ਕਿ ਨਹੀਂ ਮੁਟਿਆਰੇ? ਇੱਕ ਸੱਚ ਦੱਸ ਕਿੰਨੇ ਛਿੱਤਰ ਖਾਣੇ? ਤਾਂ ਦੁਹਾ ਕਹਿਣ ਨਹੀਂ ਇਹ ਉਹਨੇ ਕੋਈ ਹੋਰ ਕਿੰਨਾ ਕੁਝ ਕਹਿਣਾ ਤੈਨੂੰ ਪੁੱਤਰ। ਉਹ ਸਭ ਤੋਂ ਜ਼ਿਆਦਾ ਪੈਸੇ ਦੇ ਕੇ ਆਈ ਫਿਲਮ 'ਚ। ਬਹਿ ਉੱਥੇ ਇੱਥੇ ਕਿਤੇ ਬਿਠਾ ਸ਼ੂਟ ਕਰਾ। ਇੱਥੇ ਬਹਿ ਪੁੱਤ 3.5 ਲੱਖ ਰੁਪਏ ਦੇ ਵਿੱਚ ਕਿੰਨਾ ਤੂੰ ਛੇਤੀ ਤੈਨੂੰ ਕਾਲੀ ਪਈ ਫਿਲਮ 'ਚ ਆਉਣ ਉਹ ਦੀ। 3.5 ਲੱਖ ਕੱਖ ਵੀ ਨਹੀਂ ਸਮਝਣ ਡਿਆ ਤੂੰ। ਅੱਛੀ ਗੱਲ ਹੈ। ਭਾਜੀ 16 ਲੱਖ ਦਿੱਤਾ। ਲਓ ਜੀ ਪੈਸੇ ਸਾਰਿਆਂ ਨੂੰ ਮੈਨੂੰ ਆ ਗਏ ਨੇ। ਹੁਣ ਬਸ ਤੁਸੀਂ ਇਸ ਤਰ੍ਹਾਂ ਕਰੋ ਆਪਣੇ ਨਾ ਸੂਟ ਸਾਟ ਸਵਾ ਲਓ ਕਿਉਂਕਿ ਜਦੋਂ ਫਿਲਮ ਦੇ ਵਿੱਚ ਆਈਦਾ ਨਾ ਨਵੇਂ ਕੱਪੜੇ ਪਾ ਕੇ ਆਈਦਾ। ਪੁਰਾਣਾ ਸੂਟ ਕੋਈ ਨਾ ਹੋਵੇ ਕਿਸੇ ਦਾ ਵੀ। ਅੱਛਾ ਡਾਇਰੈਕਟਰ ਨੇ ਦੇਣੇ ਸੂਟ ਕੱਪੜੇ ਸਾਰਾ ਪ੍ਰੋਕਸ ਤੇਰਾ ਹੋਣਾ। ਕੱਪੜੇ ਆਪਣੇ ਲੈ ਕੇ ਆਉਣੇ। ਹੁਣ 3.5 ਲੱਖ ਰੁਪਏ ਜਿਵੇਂ ਤੈਨੂੰ ਕੱਪੜਾ ਜੁੱਤੀ ਵੀ ਦਵਾਂ ਤੈਨੂੰ। ਤੇ ਮੈਂ ਤਾਂ ਤੁਹਾਨੂੰ 20 ਲੱਖ ਰੁਪਏ ਦਿੱਤਾ ਨਾ। ਮੈਨੂੰ ਤਾਂ ਸਸਕੇ ਜਾਵਾਂ ਤੁਹਾਡੇ ਵਾਸਤੇ ਤੇ ਮੈਂ ਸਾਰਾ ਕੁਝ ਕਰ। ਇਹ ਕੁੜੀ ਮੇਰੇ ਨਾਲ ਹੀਰੋਇਨ ਆਉਣੀ ਚਾਹੀਦੀ ਆ। ਨਹੀਂ ਕਿੱਥੇ ਫੜ ਲਿਆ ਬਈ ਫੜ ਲਿਆ। ਉਹ ਭਾਈ ਇਧਰ ਛੱਡ ਨੂੰ, ਸਾਡਾ ਡਾਇਰੈਕਟਰ ਛੱਡ ਨੂੰ। ਪਿੱਛੇ ਹੋ ਜਾਓ ਬੜਾ ਔਖਾ ਲੱਭਿਆ ਤੇ ਮੈਨੂੰ। ਉਹ ਭਾਈ ਸਾਡਾ ਫਿਲਮਾਂ ਦਾ ਬੰਦਾ, ਇਹਨੇ ਸਾਡੀ ਫਿਲਮ ਬਣਾਉਣੀ ਆ। ਕੌਣ ਹੋ ਤੁਸੀਂ? ਅਸੀਂ ਐਕਟਰ ਬਣਨਾ। ਸ਼ਾਨ ਲਾਡੀ ਹਾਂ ਸ਼ਾਮ ਮੰਨਣ ਦਾ ਫਨਕਾਰ ਲਾਡੀ। ਇਹ ਲਾਡੀ ਆਏ। ਓਏ ਯਾਰ ਇਹ ਤਾਂ ਮੇਰਾ ਵੱਡਾ ਭਰਾ ਵਾ। ਇਹਨੇ ਮੈਨੂੰ ਉਹ ਸਤਾਇਆ 3 ਦਿਨ ਤੈਨੂੰ ਲੱਭ ਮਰ ਗਿਆ। ਮੈਨੂੰ ਹੁਣ ਪਤਾ ਲੱਗਿਆ ਇਸ ਪਿੰਡ 'ਚ ਹੀ ਵੜਿਆ ਵਾ। ਨਹੀਂ ਇਹ ਤਾਂ ਪਾਗਲ ਹੈ। ਤਾਂ ਜ਼ਿਹਨੀ ਤਵਾਜ਼ਨ ਨਹੀਂ ਠੀਕ ਹੈਗਾ। ਨਹੀਂ ਲੱਭ ਮੈਨੂੰ ਪੈਸੇ ਦੇ ਦਿੱਤੇ 20 ਲੱਖ ਰੁਪਏ। ਤੇ ਚੰਗਾ ਭਲਾ ਓਏ ਤਾਂ ਪਾਗਲ ਹੈ। ਇਹਨੂੰ ਕਿਹੜੇ ਪੈਸੇ ਦੇਤੇ ਨਹੀਂ ਪਾਗਲ ਨਹੀਂ ਨਾ ਤੁਹਾਨੂੰ ਫਿਲਮਾਂ 'ਚ ਕੰਮ ਤੇ ਨੁਕਸਾਨ ਕੀਤਾ 10 ਲੱਖ ਨੂੰ ਮੇਰੀ ਜਗ੍ਹਾ ਵਿਕਣੀ ਮੈਂ 6 ਬੜਾ ਲੱਖ ਔਖਾ ਇਹਨੂੰ ਲੱਭਿਆ ਜੋ ਵੀ ਬਾਹਰ ਨਹੀਂ ਯਾਰ। ਮੇਰੀ ਗੱਲ ਤਾਂ ਸੁਣ ਕਿੱਥੇ ਜਾਣਾ ਕਿੱਥੇ ਆਪਾਂ? ਓਏ ਆਪਾਂ ਤੈਨੂੰ ਮੈਂ ਦੱਸਦਾ ਕਿੱਥੇ ਜਾਣਾ। ਪੈਸੇ ਤਾਂ ਦੇ ਦਿਓ। ਉਹ ਕੋਈ ਪੈਸੇ ਨਹੀਂ ਹੈ। ਕਿਸੇ ਦਾ ਸਟੂਡੀਓ ਵਾਲੇ ਦਾ ਕਿਸੇ ਦਾ ਨੇ ਸਮਾਨ ਚੁੱਕਿਆ। ਉਹ ਬੰਦਾ ਪਿੰਡੋਂ ਦੋ ਪੈਸਾ ਤੁਹਾਡਾ ਗਵਾਚਿਆ ਵਰਗਾ ਮੂੰਹ ਆ। ਓਏ ਮੇਰੇ 3.5 ਲੱਖ ਰੁਪਇਆ ਮੇਰੀ ਮਾਂ ਦਾ 7 ਲੱਖ ਦਾ ਸੋਨਾ ਸੀ ਓਏ।